ਜ਼ਿੰਦਗੀ ਹੈ। ਸੋ ਅੱਜ ਜ਼ਿੰਦਗੀ ਨੂੰ ਲੈ ਕੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਨਿਰਾਸ਼ਾ ਦੀ, ਨਿਰਾਸ਼ਾ ਤੋਂ ਬਚੀਏ ਕਿਵੇਂ? ਤੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਦੇ ਘੋਰ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਨਿਕਲੇ ਆ, ਤਾਂ ਕਿਵੇਂ ਨਿਕਲੇ ਆ? ਸਾਡੇ ਨਾਲ ਸਾਂਝਾ ਜ਼ਰੂਰ ਕਰਿਓ। ਹਾਂ, ਕਿਸ ਪ੍ਰਕਾਰ ਦੀ ਨਿਰਾਸ਼ਾ ਹੱਥ ਲੱਗੀ? ਕਿਸੇ ਮਿੱਤਰ ਪਿਆਰੇ ਦਾ ਭਲਾ ਕੀਤਾ, ਬਾਅਦ ਦੇ ਵਿੱਚ ਉਹਨੇ ਦਗਾ ਕੀਤਾ। ਕੀ ਇਹ ਨਿਰਾਸ਼ਾ ਹੱਥ ਲੱਗੀ? ਕਿਸੇ ਗੇਮ ਦੇ ਵਿੱਚ ਜਾਣ ਦੀ ਤਿਆਰੀ ਸੀ, ਨਹੀਂ ਜਾ ਸਕੇ। ਕਿਸੇ ਐਗਜ਼ਾਮ ਨੂੰ ਪਾਸ ਕਰਨਾ ਸੀ, ਨਹੀਂ ਕਰ ਸਕੇ। ਕੋਈ ਕਾਰੋਬਾਰ ਚਲਾਉਣਾ ਸੀ, ਠੱਗੀ ਹੋ ਗਈ, ਧੋਖਾ ਹੋ ਗਿਆ, ਨਹੀਂ ਚੱਲਿਆ। ਕਿਸੇ ਵੀ ਤਰ੍ਹਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡੇ ਹੱਥ ਨਿਰਾਸ਼ਾ ਲੱਗੀ ਹੈ, ਤੇ ਉਸ ਤਰ੍ਹਾਂ ਦਾ ਤਜਰਬਾ ਇਹਦੇ ਵਿੱਚ ਤੁਸੀਂ ਇਹ ਜ਼ਰੂਰ ਕਹਿ ਸਕਦੇ ਹੋ ਕਿ ਕਿਸੇ ਵੀ, ਜੇ ਤੁਸੀਂ ਨਾਂ ਨਹੀਂ ਮੈਂਸ਼ਨ ਕਰਨਾ ਚਾਹੁੰਦੇ, ਬਚਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਕੰਟਰੋਵਰਸੀ ਤੋਂ, ਤਾਂ ਉਹ ਤੁਸੀਂ ਕਰ ਸਕਦੇ ਹੋ। ਪਰ ਸ਼ੇਅਰ ਜ਼ਰੂਰ ਕਰ ਸਕਦੇ ਹੋ ਕਿਸ ਤਰੀਕੇ ਦੀਆਂ ਕੀ ਜ਼ਿੰਦਗੀ ਦੇ ਜਿਹੜੇ ਲੈਸਨ ਨੇ, ਤਾਂ ਤੁਸੀਂ ਕਿਵੇਂ ਖੱਟੇ ਨੇ, ਤੇ ਇਹਨਾਂ ਹੀ ਲੈਸਨਸ ਨੂੰ ਆਪਾਂ ਹੋਰ ਅੱਗੇ ਤੁਰਦੇ ਹਾਂ, ਗੱਲਬਾਤ ਨੂੰ ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਜੀ। ਆਇਆਂ ਨੂੰ ਸਾਂਝੀ ਸੱਥ ਦੇ ਵਿੱਚ, ਅੱਜ ਦੀ ਸੱਥ ਦੇ ਵਿੱਚ ਡਿਸਅਪੁਆਇੰਟਮੈਂਟ, ਨਿਰਾਸ਼ਾ, ਇਸ ਦੀ ਗੱਲ ਕਰਨੀ ਹੈ। ਜ਼ਿੰਦਗੀ ਦੇ ਨਾਲ ਇਹਦਾ ਤਾਲਮੇਲ ਆ, ਕਿੱਦਾਂ ਇਸ ਨੂੰ ਲੈ ਕੇ ਆਪਾਂ ਪ੍ਰਵੀਨ ਜੀ ਚੱਲਣਾ ਹੈਗਾ ਆ, ਉਸ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਅੱਜ ਕਰਾਂਗੇ। ਤੇ ਜਿੱਦਾਂ ਤੁਸੀਂ ਕਿਹਾ ਵੀ ਸਾਡੇ ਜਿਹੜੇ ਸੁਣਨ ਵਾਲੇ ਤੇ ਦੇਖਣ ਵਾਲੇ ਆ ਜੀ, ਉਹ ਵੀ ਆਪਣੇ ਵਿਚਾਰ ਇਸ ਦੇ ਪ੍ਰਤੀ ਸਾਂਝੇ ਕਰ ਸਕਦੇ ਆ। ਕੋਈ ਤੁਹਾਡੇ ਕੋਲ ਇਸ ਦੇ ਨਾਲ ਸੰਬੰਧਿਤ ਤੁਹਾਡੀ ਆਪਣੀ ਚਾਹੇ ਹੱਡਬੀਤੀ ਆ ਜਾਂ ਕੋਈ ਸਿੱਖਿਆ ਆ, ਤੁਸੀਂ ਸ਼ੇਅਰ ਕਰਨੀ ਆ। ਜਿੱਦਾਂ ਪ੍ਰਵੀਨ ਹੋਣਾ ਨੇ ਆਖਿਆ ਵੀ ਕੋਈ ਨਿਰਾਸ਼ਾ ਅਜਿਹੀ ਲੱਗੀ, ਬੰਦਾ ਟੁੱਟ ਜਾਂਦਾ। ਤੇ ਫਿਰ ਉਸ ਟੁੱਟੇ ਹੋਏ ਚੀਜ਼ ਦੇ ਵਿੱਚੋਂ ਉੱਭਰ ਕੇ ਕਿੱਦਾਂ ਆਉਣਾ, ਤੇ ਇਹ ਆਈ ਥਿੰਕ ਸਭ ਤੋਂ ਵੱਡਾ ਜਿਹੜਾ ਡਿਸਅਪੁਆਇੰਟਮੈਂਟ ਦੇ ਵਿੱਚੋਂ ਲੈਸਨ ਜਿਹੜਾ ਉਹ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਇਹ ਜ਼ਰੂਰੀ ਆ। ਤੇ ਵੀ ਡਿਸਅਪੁਆਇੰਟਮੈਂਟ ਲੈ ਕੇ ਨਿਰਾਸ਼ਾ ਦੇ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ। ਉਹ ਤੁਹਾਨੂੰ ਸਿਰਫ ਪਿੱਛੇ ਖਿੱਚ ਸਕਦੀ ਆ, ਉਹ ਤੁਹਾਡੇ ਪੈਰ ਹੀ ਖਿੱਚ ਸਕਦੀ ਆ, ਲੱਤਾਂ ਹੀ ਖਿੱਚ ਸਕਦੀ। ਕਦੀ ਤੁਹਾਨੂੰ ਅੱਗੇ ਵਧਣ ਦੇ ਵਿੱਚ ਕਾਮਯਾਬੀ ਦੇ ਵੱਲ ਨਹੀਂ, ਉਹ ਤੁਹਾਨੂੰ ਲੈ ਕੇ ਜਾਊਗੀ। ਹਾਂ, ਨਿਰਾਸ਼ਾ ਦੀ ਪੌੜੀ ਬਣਾ ਕੇ ਤੁਸੀਂ ਅੱਗੇ ਜ਼ਰੂਰ ਉਤੋਂ ਕੁਝ ਸਬਕ ਲੈ ਕੇ, ਉਤੋਂ ਕੁਝ ਸਿੱਖ ਕੇ ਤੁਸੀਂ ਜ਼ਰੂਰ ਅੱਗੇ ਜਿਹੜਾ ਉਹ ਵੱਧ ਸਕਦੇ ਆ। ਸੋ ਇਦਾਂ ਦੀਆਂ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ, ਖੁੱਲਾ ਪ੍ਰੋਗਰਾਮ ਆ। ਗੱਲਾਂ ਬਾਤਾਂ ਤੁਸੀਂ ਜ਼ਿੰਦਗੀ ਦੇ ਇਸ ਪਹਿਲੂ ਦੀਆਂ ਸਾਡੇ ਨਾਲ ਸ਼ੇਅਰ ਕਰੋ, ਗੱਲਾਂ ਕਰੋ, ਤਾਂ ਜੋ ਹੋਰ ਵੀ ਜਿਹੜੇ ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਕਈਆਂ ਦੀ ਜ਼ਿੰਦਗੀ 'ਚ ਕਈ ਤਰੀਕੇ ਦੀ ਨਿਰਾਸ਼ਾ ਚੱਲ ਰਹੀ ਹੁੰਦੀ ਆ, ਕਈ ਥਾਵਾਂ ਤੋਂ ਡਿਸਅਪੁਆਇੰਟਮੈਂਟ ਹੋਈ ਹੁੰਦੀ ਆ, ਤੇ ਪਰ ਆਪਾਂ ਉਹਦੇ ਵਿੱਚੋਂ ਕਿੱਦਾਂ ਉੱਭਰ ਕੇ ਆਉਣਾ ਆ, ਉਹਦੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ। ਤੁਸੀਂ ਵੀ ਵਿਚਾਰ ਸਾਂਝੇ ਕਰਨੇ ਹੋਏ ਤਾਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਜੀ। ਨਿਰਾਸ਼ਾ ਕਈ ਵਾਰੀ ਸਾਡੀ ਮੁਕਾਬਲੇ ਦੀ ਭਾਵਨਾ ਚੋਂ ਵੀ ਨਿਕਲਦੀ ਹੈ। ਕਈ ਵਾਰੀ ਹਮ ਜਮਾਤੀ ਸਾਡੇ ਬੱਚੇ ਦੇ ਨਾਲ ਪੜ੍ਹਨ ਵਾਲੇ ਲੋਕ ਅੱਗੇ ਨਿਕਲ ਜਾਂਦੇ ਆ, ਤੇ ਸਾਨੂੰ ਲੱਗਦਾ ਕਿ ਸਾਡਾ ਬੱਚਾ ਪਿੱਛੇ ਰਹਿ ਗਿਆ, ਤੇ ਅਸੀਂ ਨਿਰਾਸ਼ਾ ਪ੍ਰਗਟ ਕਰਨੇ ਆ। ਠੀਕ ਹੈ, ਮੁਕਾਬਲੇਬਾਜ਼ੀ ਖੇਡਾਂ ਦੇ ਵਿੱਚ ਸੋਹਣੀ ਲੱਗਦੀ ਹੈ, ਪਰ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਵੀ ਵੇਖ ਸਕਦੇ ਹੋ। ਕਿ ਹੋ ਸਕਦਾ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ, ਸਟੱਡੀ ਦੇ ਵਿੱਚ ਥੋੜ੍ਹਾ ਦਰਮਿਆਨਾ ਹੋਵੇ, ਤੇ ਹੋ ਸਕਦਾ ਇੱਕ ਵਧੀਆ ਖਿਡਾਰੀ ਹੋਵੇ, ਹੋ ਸਕਦਾ ਉਹਦੇ ਵਿੱਚ ਭਵਿੱਖ ਦਾ ਕੋਈ ਚੰਗਾ ਚਿੱਤਰਕਾਰ ਛੁਪਿਆ ਹੋਵੇ, ਹੋ ਸਕਦਾ ਭਵਿੱਖ ਦਾ ਕੋਈ ਚੰਗਾ ਸੋਹਣਾ ਕੋਈ ਹੋਰ ਪੇਸ਼ੇਵਰ ਉਹਦੇ ਵਿੱਚ ਹੋਵੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਇਹਨਾਂ ਦੀ ਚੀਜ਼ਾਂ ਤੇ ਆਪਾਂ ਚਰਚਾ ਕਰਾਂਗੇ। ਤੇ ਸਟੂਡੀਓ ਦਾ ਨੰਬਰ ਹੈ 408-272-5200। ਜਦੋਂ ਇਸ ਪ੍ਰੋਗਰਾਮ ਦੀ ਚਰਚਾ ਕਰ ਰਹੇ ਸੀਗੇ, ਪ੍ਰੋਗਰਾਮ ਦੇ ਵਿੱਚ ਜਸਟ ਆਉਣ ਤੋਂ ਪਹਿਲਾਂ ਹੀ ਇੱਕ ਪਾਕਿਸਤਾਨੀ ਬੱਚੇ ਦੀ ਵੀਡੀਓ ਬਾਰੇ ਗੱਲ ਚੱਲੀ ਸੀ, ਤੇ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਪਾਕਿਸਤਾਨੀ ਬੱਚੇ ਦੀ ਫਨੀ ਕਾਊਂਟਿੰਗ ਪਾਕਿਸਤਾਨੀ ਬੁਆਏ, ਜੇ ਤੁਸੀਂ ਕਰੋਗੇ ਤਾਂ ਉਹ ਵੀਡੀਓ ਤੁਹਾਡੇ ਅੱਗੇ ਸਾਹਮਣੇ ਆਊਗੀ, ਤੇ ਉਹਦੇ ਵਿੱਚ ਉਹ ਵਿਚਾਰਾ 100 ਤੱਕ ਨਹੀਂ ਜਾਂਦਾ, ਰਾਹ 'ਚ ਹੀ ਮੁੜਿਆ ਆਉਂਦਾ ਹੈ। ਕਈ ਵਾਰੀ 41, 42, 55, 56, 68, 70, 69 ਦੇ ਗੇੜ 'ਚ ਖੁੱਭ ਜਾਂਦਾ ਹੈ, ਉਹਦੇ 'ਚ ਉਲਝ ਜਾਂਦਾ ਹੈ। ਉਹਦੀ ਕਾਫੀ ਵਿਚਾਰੇ ਦੀ ਟ੍ਰੋਲਿੰਗ ਹੋਈ, ਤੇ ਵੀਡੀਓ ਬਹੁਤ ਵਾਇਰਲ ਹੋਈ, YouTube ਤੇ ਬਹੁਤ ਜਣਿਆਂ ਨੇ ਦੇਖੀ ਉਹ ਵੀਡੀਓ। ਪਰ ਮੈਨੂੰ ਬਾਅਦ ਦੇ ਵਿੱਚ ਉਹ ਗੱਲ ਇਸ ਤਰੀਕੇ ਨਾਲ ਚੰਗੀ ਲੱਗੀ ਕਿ ਬਾਅਦ ਦੇ ਵਿੱਚ ਉਸ ਬੱਚੇ ਨੇ ਸਿੱਖ ਕੇ ਸਾਰੀ ਗਿਣਤੀ 1 ਤੋਂ ਲੈ ਕੇ 100 ਤੱਕ, ਤੇ ਬਾਅਦ ਦੇ ਵਿੱਚ ਸੁਣਾਈ, ਤੇ ਉਹਦੀ ਵੀਡੀਓ ਵੀ ਪਾਈ। ਸੋ ਉਹ ਇੱਕ ਉਸ ਘਟਨਾ ਤਾਂ ਬੇਸ਼ੱਕ ਆਮ ਹੀ ਹੈ, ਨੋਰਮਲ ਹੀ ਹੈ, ਪਰ ਇੱਕ ਪਹਿਲੂ ਇਹ ਹੈ ਕਿ ਟ੍ਰੋਲ ਹੋਣ ਦੇ ਬਾਵਜੂਦ, ਇੰਨੀ ਦੁਨੀਆ ਦੇ ਵਿੱਚ ਵੀਡੀਓ ਫੈਲਣ ਦੇ ਬਾਵਜੂਦ, ਉਹ ਬੰਦੇ ਨੇ ਆਪਣੇ ਆਪ 'ਚ ਸੁਧਾਰ ਕਰਕੇ, ਤੇ ਫਿਰ ਉਹਨੇ ਨਾਲੇ ਸਿੱਖਿਆ ਕੁਛ, ਤੇ ਨਾਲੇ ਇੱਕ ਸਿੱਖ ਕੇ, ਇੱਕ ਕਲਾ ਸਿੱਖ ਕੇ ਜਾਂ ਇੱਕ ਪੜ੍ਹਾਈ ਸਿੱਖ ਕੇ, ਫਿਰ ਦੁਨੀਆ ਦੇ ਸਾਹਮਣੇ ਆਇਆ ਕਿ ਆਹ ਲਓ ਵੀ ਮੈਂ ਕਰਕੇ ਦਿਖਾਤਾ। ਸੋ ਇਹ ਹੈ ਕਿ ਤੁਸੀਂ ਉਸ
ਨਿਰਾਸ਼ਾ ਚੋਂ ਨਿਕਲਦੇ ਕਿਵੇਂ ਆ? ਤੁਸੀਂ ਉਸ ਫੇਲੀਅਰ ਦੇ ਵਿੱਚੋਂ ਆਪਣੇ ਆਪ ਨੂੰ ਕੱਢਦੇ ਕਿਵੇਂ ਆ? ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈ ਜਿਹਦੇ ਹੱਥ ਇਹ ਨਿਰਾਸ਼ਾ ਜਿਹੜਾ ਫੇਲ ਨਾ ਹੋਇਆ ਬਿਲਕੁਲ ਪ੍ਰਵੀਨ ਜੀ, ਡਿਸਅਪੁਆਇੰਟਮੈਂਟ ਜਦੋਂ ਹੁੰਦੀ ਆ, ਜੀ, ਹੈ ਕੀ ਆ ਡਿਸਅਪੁਆਇੰਟਮੈਂਟ? ਜੀ। ਕਿਹਨੂੰ ਕਹਿੰਦੇ ਆਪਾਂ ਡਿਸਅਪੁਆਇੰਟਮੈਂਟ? ਕੋਈ ਆਪਾਂ ਕੰਮ ਕਰਨ ਲੱਗਦੇ ਆ, ਜੀ। ਆਪਣੀ ਇੱਕ ਐਕਸਪੈਕਟੇਸ਼ਨ, ਉਮੀਦਾਂ ਹੁੰਦੀਆਂ ਵੀ ਇਹ ਇਦਾਂ ਹੋਵੇ। ਹਾਂਜੀ, ਹਾਂਜੀ। ਜਦੋਂ ਉਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ, ਫਿਰ ਨਿਰਾਸ਼ਾ ਹੁੰਦੀ ਆ। ਜੀ। ਸੋ ਇਹ ਹੈ ਤਾਂ ਜ਼ਿੰਦਗੀ। ਜੀ, ਜੀ। ਬਿਲਕੁਲ। ਜਿਹੜੀ ਰੀਅਲਿਸਟਿਕ ਲਾਈਫ ਆ ਉਹ ਇਦਾਂ ਹੀ ਆ, ਜੋ ਤੁਸੀਂ ਸੋਚਦੇ ਹੋ ਉਦਾਂ ਪੂਰਾ ਕਦੇ ਵੀ ਨਹੀਂ ਹੁੰਦਾ। ਜੀ, ਜੀ, ਜੀ। ਕਦੀ-ਕਦੀ ਹੋ ਜਾਂਦਾ, ਪਰ ਹਰ ਵਾਰੀ ਨਹੀਂ ਹੁੰਦਾ। ਜੀ। ਸੋ ਜਿਹੜੀਆਂ ਤੁਹਾਡੀਆਂ ਹੋਪਸ ਤੇ ਐਕਸਪੈਕਟੇਸ਼ਨਸ ਆ, ਹਾਂ, ਬਿਲਕੁਲ। ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ, ਮੀਟ ਨਹੀਂ ਹੁੰਦੀਆਂ, ਤਾਂ ਉਦੋਂ ਤੁਹਾਨੂੰ ਨਿਰਾਸ਼ਾ ਲੱਗਦੀ ਆ। ਜਿਹੜੀ ਨਿਰਾਸ਼ਾ ਦੇ ਨਾਲ ਹੀ ਫਿਰ ਫਰਸਟ੍ਰੇਸ਼ਨ ਆ ਜਾਂਦੀ ਹੈ। ਯਾਰ ਇਹ ਹੋਇਆ ਕਿਉਂ ਨਹੀਂ? ਇਹ 'ਚ ਕੀ ਕਰ ਸਕਦੇ ਸੀ? ਇੱਦਾਂ ਆ, ਉੱਦਾਂ ਆ, ਇੱਦਾਂ ਹੁੰਦਾ। ਉਹ ਫਿਰ ਨਾ ਆਪਾਂ ਪਾਸਟ ਵਿੱਚ ਜੀਣ ਲੱਗ ਜਾਂਦੇ। ਹਾਂਜੀ, ਬਿਲਕੁਲ। ਅਤੀਤ ਦੇ ਵਿੱਚ ਆਪਾਂ ਰਹਿਣ ਲੱਗ ਜਾਂਦੇ ਆ। ਉਹ ਅਤੀਤ ਦੇ ਵਿੱਚ ਇਹ ਸੋਚਣ ਲੱਗ ਜਾਂਦੇ, ਜੇ ਉਸਦੀ ਸ਼ੁਰੂਆਤ ਮੈਂ ਇੱਦਾਂ ਕਰ ਲੈਂਦਾ ਜਾਂ ਕਰ ਲੈਂਦੀ, ਜਾਂ ਇੱਦਾਂ ਮੈਂ ਉਹਨੂੰ ਕਹਿ ਦਿੰਦਾ ਜਾਂ ਕਹਿ ਦਿੰਦੀ, ਜਾਂ ਉਹ ਕੁਛ ਮਤਲਬ ਉਹ ਪਿੱਛੇ ਜਾ ਕੇ ਦੁਬਾਰਾ ਸਟਾਰਟ ਕਰਨ ਦੀ ਗੱਲ ਕਰਦੇ ਆ। ਉੱਥੇ ਹੀ ਬੰਦਾ ਜਾ ਵੜਿੰਦਾ ਤੇ ਉਹ ਉੱਥੇ ਜਾ ਤਾਂ ਸਕਦੇ ਨਹੀਂ। ਜਿਹੜਾ ਸਮਾਂ ਬੀਤ ਗਿਆ ਉਹਦੇ ਵਿੱਚ ਆਪਾਂ ਵਾਪਸ ਨਹੀਂ ਕਦੇ ਵੀ ਜਾਇਆ। ਬਿਲਕੁਲ ਉਹ ਜਾ ਨਹੀਂ ਸਕਦੇ ਤੇ ਉਹ ਦੁਬਾਰਾ ਨਹੀਂ ਉਹ ਚੀਜ਼ ਨੂੰ ਉੱਥੋਂ ਮੁੜ ਸ਼ੁਰੂ ਕਰਨ ਦਾ ਤੁਹਾਨੂੰ ਮੌਕਾ ਮਿਲਣਾ। ਤੁਸੀਂ ਸ਼ੁਰੂ ਉਸ ਨੂੰ ਹੁਣ ਉਸੇ ਦਿਨ ਤੋਂ ਹੀ ਕਰ ਸਕਦੇ ਆ ਜਦੋਂ ਤੁਸੀਂ ਉਸ ਬਾਰੇ ਸੋਚ ਰਹੇ ਆ। ਉਸੇ ਨੂੰ ਹੀ ਨਵੀਂ ਇੱਕ ਸ਼ੁਰੂਆਤ ਦੇ ਤੌਰ ਦੇ ਉੱਤੇ ਤੁਸੀਂ ਕਰ ਸਕਦੇ ਆ। ਜਿਹੜੀਆਂ ਫਿਰ ਕਹਿੰਦੇ ਆ ਨਾ ਵੀ ਮੈਂ ਅੱਜ ਕੱਲ੍ਹ ਐਕਸਪੈਕਟੇਸ਼ਨਾਂ, ਉਮੀਦਾਂ ਜਿਹੜੀਆਂ ਉਹ ਘੱਟ ਹੀ ਲਾ ਕੇ ਰੱਖੀ ਦੀਆਂ ਵੀ ਬਾਅਦ ਦੇ ਵਿੱਚ ਨਿਰਾਸ਼ਾ ਨਾ ਹੋਵੇ, ਡਿਸਅਪੁਆਇੰਟਮੈਂਟ ਨਾ ਹੋਵੇ। ਕਹਿੰਦੇ ਕਿਸੇ ਤੋਂ ਕੋਈ ਬਹੁਤੀ ਉਮੀਦ ਨਾ ਰੱਖੋ ਤੇ ਫਿਰ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਪਰ ਚਲੋ ਇਨਸਾਨੀ ਫਿਤਰਤ ਆ, ਉਮੀਦਾਂ ਅਸੀਂ ਲਾ ਬੈਠੇ ਆ ਤੇ ਕਈ ਵਾਰੀ ਪੂਰੀਆਂ ਹੋ ਜਾਂਦੀਆਂ, ਕਈ ਵਾਰੀ ਨਹੀਂ। ਸਾਰਿਆਂ ਦੀਆਂ ਪੂਰੀਆਂ ਉਸ ਤੱਕ ਹੋ ਜਾਣਗੀਆਂ, ਇਹ ਕਈ ਵਾਰੀ ਨਹੀਂ ਹੁੰਦਾ, ਕਈ ਵਾਰੀ ਘੱਟ ਵੱਧ ਹੁੰਦੀ ਆ। ਪਰ ਉਹਦੇ ਵਿੱਚੋਂ ਆਪਾਂ ਪੋਜ਼ਿਟਿਵ ਲੈ ਕੇ ਜਿਹੜਾ ਉਹ ਚੱਲਣਾ ਹੁੰਦਾ ਆ ਵੀ ਜੋ ਵੀ ਕਿਤੇ ਹੋ ਗਿਆ, ਚਾਹੇ ਉਹ ਨਿਰਾਸ਼ਾਵਾਦੀ ਸੀ ਜਾਂ ਕੁਛ ਵੀ ਸੀਗਾ, ਨਿਰਾਸ਼ ਕਰਨ ਵਾਲਾ ਵੀ ਸੀਗਾ, ਪਰ ਉਹ ਕੁਛ ਨਾ ਕੁਛ ਸਿਖਾ ਕੇ ਜਾਂਦਾ ਹੁੰਦਾ ਹੈ। ਉਹਦੇ ਉੱਤੇ ਆਪਾਂ ਜ਼ੋਰ ਦੇਣਾ ਹੁੰਦਾ ਹੈ। ਸੋ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200। ਆਪਣੇ ਨਾਲ ਰਿੱਕੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਹੁਤ ਸੋਹਣਾ ਟੌਪਿਕ ਛੇੜਿਆ ਜੀ ਅੱਜ। ਤੇ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਆ ਤੇ ਅਪਡੇਟ ਅਮਰੀਕਾ ਜੋ ਵੀ ਨਿਊਜ਼ ਸੰਬੰਧੀ ਉਹ ਤਾਂ ਬਹੁਤ ਹੀ ਲਾਜਵਾਬ। ਤੇ ਮੈਂ ਇਸ ਜਿਹੜਾ ਟੌਪਿਕ ਹੈ ਇਸ ਸੰਬੰਧੀ ਗੱਲ ਕਰਨਾ ਚਾਹੁੰਦਾ ਜੀ। ਮੈਂ ਆਪ ਖੁਦ ਜਦੋਂ ਪੜ੍ਹਦਾ ਸੀ ਜਿੱਦਾਂ ਕਾਲਜ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਠੀਕ ਹੈ, ਤੇ ਮੇਰੇ ਨਾਲ ਜਿਹੜੇ ਯਾਰ ਦੋਸਤ ਸਨ, ਉਸ ਟਾਈਮ ਜੀ ਪੁਲਿਸ ਦੀ ਭਰਤੀ ਖੁੱਲੀ, ਪੰਜਾਬ ਪੁਲਿਸ ਦੀ 2010 ਦੇ ਵਿੱਚ। ਤੇ ਉੱਥੇ ਮੈਂ ਜੀ ਫਾਰਮ ਭਰਨ ਗਿਆ। ਮੈਂ ਆਪਣਾ ਇੱਕ ਮੈਂ ਆਪਣਾ ਭਰਿਆ ਤੇ ਦੋ ਮੇਰੇ ਬਹੁਤ ਹੀ ਕਰੀਬੀ ਫਰੈਂਡ ਸੀ, ਉਹ ਕਿਸੇ ਵਜ੍ਹਾ ਨਾਲ ਆ ਨਹੀਂ ਸੀ ਸਕਦੇ ਤੇ ਉਹਨਾਂ ਦੇ ਫਾਰਮ ਵੀ ਮੈਂ ਭਰੇ, ਸਾਈਨ ਉਹਨਾਂ ਦੇ ਮੈਂ ਕਰਾਏ ਹੋਏ ਸੀ। ਠੀਕ ਹੈ, ਫਾਰਮ ਤੇ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਉਹ ਦੋਨੇ ਸਿਲੈਕਟ ਹੋ ਗਏ, ਭਰਤੀ ਹੋ ਗਏ। ਮੈਂ ਕਿਸੇ ਵਜ੍ਹਾ ਕਰਕੇ ਉਦੋਂ ਨਹੀਂ ਹੋ ਸਕਿਆ। ਅੱਛਾ, ਤੁਸੀਂ ਰਹਿ ਗਏ। ਰਹਿ ਗਿਆ ਜੀ। ਤੇ ਮੈਂ ਇੰਨਾ ਨਿਰਾਸ਼ ਹੋ ਗਿਆ ਜੀ, ਬਹੁਤ ਜ਼ਿਆਦਾ। ਪਰ ਉਸ ਤੋਂ ਕਿੰਨੇ ਸਾਲ ਬਾਅਦ ਹੁਣ ਲੰਘ ਗਏ, ਚਲੋ ਇੱਥੇ ਆ ਗਏ, ਕੰਮ ਕਾਰ ਉੱਥੇ ਵੀ ਕਰਨਾ ਸੀ, ਚਲੋ ਇੱਥੇ ਵੀ ਕਰ ਰਹੇ ਆ, ਇੱਥੇ ਕੋਈ ਹੋਰ ਲਾਈਫ ਹੈ ਉੱਥੇ। ਤੇ ਹੁਣ ਸੋਚੀਦਾ ਵੀ ਸ਼ਾਇਦ ਉਸ ਟਾਈਮ ਵਾਹਿਗੁਰੂ ਨੇ ਮੇਰੇ ਲਈ ਇਹ ਚੀਜ਼ ਲਿਖੀ ਸੀ, ਤਾਂ ਮੈਂ, ਕਿਉਂਕਿ ਜੇ ਮੈਂ ਉਸ ਟਾਈਮ ਭਰਤੀ ਹੋ ਜਾਂਦਾ ਸ਼ਾਇਦ ਮੈਂ ਉੱਥੇ ਸੈਟੀਸਫਾਈ ਹੋ ਜਾਣਾ, ਮੈਂ ਮੁੜ ਕੇ ਕਿਤੇ ਹੋਰ ਸੋਚਣਾ ਹੀ ਨਹੀਂ ਸੀ ਮੈਂ ਜਾਣਾ। ਹਾਂਜੀ, ਹਾਂਜੀ, ਬਿਲਕੁਲ। ਉਸ ਟਾਈਮ ਮੈਨੂੰ ਇੰਨੀ ਨਿਰਾਸ਼ਾ ਹੋਈ, ਪਰ ਉਸ ਨਿਰਾਸ਼ਾ ਤੋਂ ਅੱਗੇ ਜਦੋਂ ਮੈਂ ਵਧਿਆ ਤੇ ਚਲੋ ਵਾਹਿਗੁਰੂ ਨੇ ਕਿੱਦਾਂ ਵੀ ਬਣਾਇਆ ਮੇਰੇ ਲਈ ਤੇ ਮੈਂ ਇੱਥੇ ਪਹੁੰਚਿਆ, ਇੱਥੇ ਕੰਮ ਕਰਦੇ ਹਾਂ। ਚਲੋ ਸਾਰੇ ਜਿੱਥੇ ਜਿਹੜਾ ਵੀ ਕੋਈ ਕੰਮ ਕਿਤੇ ਵੀ ਕਰਦਾ ਹੈ ਉਹ ਬਹੁਤ ਵਧੀਆ ਹੈ। ਪਰ ਮੈਂ ਇਹ ਕਹਿੰਦਾ ਵੀ ਮੇਰੇ ਲਈ ਉਸ ਟਾਈਮ ਨਿਰਾਸ਼ ਹੋ ਕੇ ਅਸੀਂ ਇੱਕੋ ਦਮ ਹੀ ਨਾ ਕੁਛ ਆਪਣੀ ਰਾਏ ਬਣਾ ਲੈਂਦੇ ਹਾਂ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਇੱਕੋ ਦਮ ਹੀ ਕਹਿ ਲੈਂਦੇ ਹਾਂ ਉਹਨਾਂ ਨੇ ਸਾਡੇ ਲਈ ਐਵੇਂ ਕੀਤਾ, ਉਹ ਮੇਰੇ ਲਈ ਚੰਗਾ ਨਹੀਂ ਕੀਤਾ, ਸਾਡੀ ਕਿਸਮਤ ਏਦਾਂ। ਪਰ ਮੈਨੂੰ ਲੱਗਦਾ ਵੀ ਥੋੜਾ ਸਮਾਂ ਵੇਟ ਕਰਨੀ ਚਾਹੀਦੀ ਹੈ ਤੁਹਾਡੇ ਲਈ। ਜੇ ਉਸ ਟਾਈਮ ਉਹ ਚੀਜ਼ ਨਹੀਂ ਹੈਗੀ ਤਾਂ ਮਤਲਬ ਵਾਹਿਗੁਰੂ ਨੇ ਤੁਹਾਡੇ ਲਈ ਉਹ ਨਹੀਂ ਕੁਛ ਹੋਰ ਸੋਚਿਆ ਹੋਇਆ, ਜਿਸ ਲਈ ਤੁਹਾਨੂੰ ਸਮਾਂ ਚਾਹੀਦਾ। ਇਹ ਬੜਾ ਪੋਜ਼ਿਟਿਵ ਆਊਟਲੁੱਕ ਆ। ਬਿਲਕੁਲ। ਹਾਂਜੀ, ਜਦੋਂ ਫਿਰ ਉਹ ਸਮਾਂ ਆਉਂਦਾ ਤੇ ਤੁਸੀਂ ਫਿਰ ਵਾਕਈ ਸੋਚਦੇ ਹੋ ਹਾਂਜੀ ਸਾਡੇ ਲਈ ਉਹ ਚੀਜ਼ ਨਹੀਂ ਸੀ, ਸਾਡੇ ਲਈ ਇਹ ਚੀਜ਼ ਸੀ। ਤੇ ਮੈਂ ਜਿੱਦਾਂ ਇਹੀ ਨਿਰਾਸ਼ਾ ਤੋਂ ਅੱਗੇ ਵਧਣਾ ਚਾਹੀਦਾ ਜੀ। ਨਿਰਾਸ਼ ਹੋ ਕੇ ਕਦੇ ਵੀ ਜ਼ਿੰਦਗੀ ਦੇ ਇੱਕ ਥਾਂ ਤੇ ਨਹੀਂ ਬਹਿਣਾ ਚਾਹੀਦਾ। ਜਿਹੜਾ ਜਿਨ੍ਹਾਂ ਨੇ ਬਲਬ ਬਣਾਇਆ ਸੀ ਉਹਨਾਂ ਨੇ ਪਤਾ ਨਹੀਂ 700-800 ਵਾਰ ਫੇਲ ਹੋ ਗਏ ਸੀ ਉਹ ਦੁਬਾਰੇ। ਉਸ ਤੋਂ ਪਹਿਲਾਂ ਕਦੇ ਕਿਸੇ ਨੇ ਬਲਬ ਦਾ ਸੋਚਿਆ ਵੀ ਨਹੀਂ ਸੀ ਲਾਈਟ ਹੁੰਦੀ ਹੈ ਕੋਈ ਚੀਜ਼, ਤੇ ਉਹ ਇੱਕ ਇਹੋ ਜਿਹੀ ਚੀਜ਼ ਬਣਾ ਰਹੇ ਸੀ। ਸਭ
ਤੇ ਜਿਹੜੇ ਜਿਨ੍ਹਾਂ ਨੇ ਕਿਹਾ ਵੀ ਧਰਤੀ ਘੁੰਮਦੀ ਹੈ ਸੂਰਜ ਨਹੀਂ ਘੁੰਮਦਾ, ਉਹਨਾਂ ਨੂੰ ਵੀ ਪਾਗਲ ਹੀ ਕਿਹਾ ਗਿਆ। ਉਹਨਾਂ ਨੇ ਵੀ ਕਾਢ ਕੱਢੀ, ਬਹੁਤ ਨਿਰਾਸ਼ ਹੋਏ ਉਹ ਵੀ ਬੜੀ ਵਾਰ। ਪਰ ਹਮੇਸ਼ਾ ਨਿਰਾਸ਼ਾ ਤੋਂ ਅੱਗੇ ਵਧਣਾ ਚਾਹੀਦਾ, ਜਿੱਤ ਤੁਹਾਨੂੰ ਮਿਲਦੀ ਹੈ ਪੱਕਾ। ਤੇ ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਬਹੁਤ ਥੈਂਕ ਯੂ ਰਿਕੀ, ਬਹੁਤ ਥੈਂਕ ਯੂ। ਦੇਖੋ ਇਹ ਕਿੰਨਾ ਪੋਜ਼ਿਟਿਵ ਆਊਟਲੁੱਕ ਲੈ ਕੇ ਤੁਰੇ ਜੀ। ਕਹਿੰਦੇ ਵੀ ਜੇ ਮੈਂ ਉਸੇ ਨਿਰਾਸ਼ਾ ਦੇ ਵਿੱਚ ਬੈਠਾ ਰਹਿੰਦਾ ਵੀ ਯਾਰ ਮੇਰੀ ਤਾਂ ਭਰਤੀ ਨਹੀਂ ਹੋਈ ਤੇ ਮੇਰਾ ਤੇ ਇੱਥੇ ਰਹਿ ਹੀ ਕੁਛ ਨਹੀਂ ਗਿਆ, ਹੁਣ ਮੈਂ ਕੀ ਕਰ ਸਕਦਾ। ਪਰ ਉਹਨਾਂ ਨੇ ਕਿਹਾ ਵੀ ਚੱਲ ਰੱਬ ਨੇ ਕੁਛ ਹੋਰ ਸੋਚਿਆ ਹੁਣ। ਜਿੱਥੇ ਇੱਕ ਕਹਾਵਤ ਆ ਨਾ, ਜਿੱਦਾਂ ਕਹਿੰਦੇ ਆ ਵੀ ਜੇ ਇੱਕ ਦਰਵਾਜ਼ਾ ਬੰਦ ਹੋਇਆ ਤੇ ਹੋਰ ਪਤਾ ਨਹੀਂ ਕਿੰਨੇ ਖੋਲ੍ਹਣੇ। ਬਿਲਕੁਲ। ਸੋ ਇਹ ਜਿਹੜੀ ਆਸ਼ਾਵਾਦੀ ਸੋਚ ਲੈ ਕੇ ਜੇ ਆਪਾਂ ਨਹੀਂ ਨਾ ਤੁਰਾਂਗੇ ਤਾਂ ਫਿਰ ਤਾਂ ਢੇਰੀ ਹੋ ਕੇ ਬਹਿ ਜਾਾਂਗੇ। ਠੀਕ ਹੈ ਨਾ। ਉਹ ਜੀਵੇ ਆਸਾ ਤੇ ਮਰੇ ਨਿਰਾਸ਼ਾ। ਹਾਂ ਬਸ ਆਸ ਤੇ ਜਿਉਂਦਾ, ਆਸ ਤੇ ਜਿਹੜਾ ਜਿੰਦਾ ਆ, ਹੋਪ ਹੀ ਜਿਹੜੀ ਉਹ ਹੁੰਦੀ ਆ ਜਿਹਨੂੰ ਲੈ ਕੇ ਬੰਦਾ ਅੱਗੇ ਚੱਲਦਾ ਆ। ਨਹੀਂ ਤਾਂ ਡਿਸਅਪੁਆਇੰਟਮੈਂਟ ਦੇ ਵੱਡੇ ਵੱਡੇ ਢਾਲੇ ਨੇ। ਕਿੰਨੇ ਆ। ਇਹਨਾਂ ਨੇ ਜਿਹੜੀ ਗੱਲ ਕੀਤੀ ਪੁਲਿਸ ਵਾਲੀ ਨਾ, ਮੈਨੂੰ ਉਹ ਗਾਣਾ ਚੇਤਾ ਆ ਗਿਆ ਜਿਹੜਾ ਹਰਦੀਪ ਗਰੇਵਾਲ ਦਾ ਜਿਹੜਾ ਸੀਗਾ, ਉਹਦਾ ਫਿਲਮਾਂਕਣ ਕੁਛ ਇਸ ਤਰ੍ਹਾਂ ਦਾ ਹੀ ਆ। ਤੁਪਕਾ ਤੁਪਕਾ ਕਰਕੇ ਗੁੱਡੀ ਚੜ੍ਹਦੀ ਆ। ਉਹ ਆਦੋ ਦੁਬਾਰਾ ਪੁਲਿਸ ਦੇ ਵਿੱਚ ਜਾਂਦਾ ਆ, ਪਰ ਉਹ ਹੋਰ ਉੱਚੇ ਅਹੁਦੇ ਦੇ ਉੱਤੇ ਜਿਹੜਾ ਉਹ ਪਾਸ ਕਰਕੇ ਜਿਹੜਾ ਉਹ ਚੱਲਦਾ ਆ। ਸੋ ਨਿਰਾਸ਼ਾ ਦਾ ਜਿਹੜਾ ਵੈਰੀ ਕੌਣ ਆ, ਨਿਰਾਸ਼ਾ ਦਾ ਵੈਰੀ ਜਿਹੜਾ ਆ, ਉਸ ਨੂੰ ਹਰਾਉਣ ਵਾਲਾ ਕੌਣ ਆ? ਤੁਹਾਡਾ ਮਨ ਆ, ਤੁਹਾਡਾ ਦਿਮਾਗ। ਬਿਲਕੁਲ। ਜੇ ਉਸ ਨੂੰ ਤੁਸੀਂ ਕਰੜੇ ਕਰਕੇ ਰੱਖੋਗੇ, ਸਖਤ ਕਰਕੇ ਰੱਖੋਗੇ, ਫਿਰ ਤਾਂ ਤੁਸੀਂ ਉਹ ਚੀਜ਼ਾਂ ਨੂੰ ਪਾਰ ਕਰ ਜਾਓਗੇ। ਨਹੀਂ ਤਾਂ ਫਿਰ ਉਹ ਤੁਹਾਨੂੰ ਢਾ ਲੈਂਦਾ। ਨਿਰਾਸ਼ਾ ਜਿਹੜੀ ਆ ਉਹ ਤੁਹਾਨੂੰ ਸੱਟਣ ਦੇ ਵਿੱਚ ਸਭ ਤੋਂ ਮੋਹਰੇ ਜਿਹੜਾ ਆਉਂਦਾ ਆ, ਕਿਉਂਕਿ ਇਹ ਇੱਕ ਸਪਾਇਰਲ ਹੁੰਦਾ ਆ ਵੀ ਉਹ ਤੁਹਾਨੂੰ ਹੌਲੀ ਹੌਲੀ ਇੱਕ ਚੀਜ਼ ਦੇ ਵਿੱਚ ਨਿਰਾਸ਼ਾ, ਦੂਜੀ 'ਚ, ਤੀਜੀ 'ਚ, ਚੌਥੀ 'ਚ, ਫਿਰ ਹਰ ਇੱਕ ਪਾਸੇ ਤੁਹਾਨੂੰ ਇਹੀ ਚੀਜ਼ ਦਿਖਣ ਲੱਗ ਜਾਂਦੀ ਆ ਵੀ ਮੈਂ ਤਾਂ ਆਹ ਸੋਚਿਆ ਸੀ, ਆਹ ਨਹੀਂ ਹੋਇਆ, ਹਾਏ ਇੰਨਾ ਕੁ ਥੋੜਾ ਜਿਹਾ ਘੱਟ ਫੇਕੀ ਹੋ ਗਿਆ ਯਾਰ, ਥੋੜਾ ਜਿਹਾ ਹੀ ਘੱਟ ਹੋਇਆ, ਕੋਈ ਜ਼ਿਆਦਾ ਅੰਤਰ ਤਾਂ ਨਹੀਂ ਹੈ ਨਾ। ਹੁਣ ਮੰਨ ਲਓ ਵੀ ਮੈਂ ਕਹਿੰਦਾ ਵੀ ਮੇਰੇ ਆਉਣ ਵੀ 100 ਚੋਂ 80 ਨੰਬਰ ਆ ਗਏ, ਜਿਹੜੇ 75 ਨਿਰਾਸ਼ ਹੋਣ ਵਾਲੀ ਪੰਜਾਂ ਪਿੱਛੇ ਆਪਣੀ ਬਿਲਕੁਲ ਹਨਾ ਵੀ ਆਪਣੀ ਜ਼ਿੰਦਗੀ ਦਾ ਐਵੇਂ ਨਿਰਾਸ਼ਾ ਦਾ ਨਾ ਲੈ ਕੇ ਆਓ। ਇਹ ਜਿਹੜੀਆਂ ਫੀਲਿੰਗਸ ਆ, ਕਿਉਂਕਿ ਇਹ ਕੰਪਾਊਂਡ ਹੁੰਦੀਆਂ, ਜਿਹਦਾ ਇੱਕ ਇੰਟਰਸਟ ਹੁੰਦਾ ਨਾ, ਇੱਕ ਸਿੰਪਲ ਇੰਟਰਸਟ 100 ਦੇ ਉੱਤੇ 5 ਮਿਲਣੇ ਆ, ਤੇ ਫਿਰ ਕੰਪਾਊਂਡ ਹੁੰਦਾ ਵੀ ਵੱਧ ਕੇ ਫਿਰ 105 ਦੇ ਮਿਲਣੇ ਆ। ਤੇ ਇਹ ਜਿਹੜੀ ਨਿਰਾਸ਼ਾ ਹੈ ਉਹ ਕੰਪਾਊਂਡ ਆ। ਇਹਨੇ ਵਧੀ ਜਾਣਾ, ਇਹਨੇ ਉਹਦੇ ਉੱਤੇ 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 ਜਿਹੜਾ ਆ ਉਹ ਇੰਟਰਸਟ ਜਿਹੜਾ ਉਹ ਪਾਉਂਦੇ ਜਾਣਾ ਆ, ਤੇ ਉਹ ਬਹੁਤ ਤੁਹਾਨੂੰ ਨਿਰਾਸ਼ ਜਿਹੜੀ ਉਹ ਕਰ ਜਾਂਦੀ ਹੈਗੀ ਆ। ਜੇ ਮੰਨ ਲਓ ਤੁਹਾਡਾ ਜਾਂ ਤੁਹਾਡਾ ਕੋਈ ਨਜ਼ਦੀਕੀ ਨਿਰਾਸ਼ਾ ਦੇ ਵਹਿਣ ਦੇ ਵਿੱਚ ਹੈਗਾ, ਦੇਖੋ 2 ਤਰੀਕੇ ਹੁੰਦੇ ਆ ਨਿਰਾਸ਼ਾ ਦੇ ਨਾਲ ਡੀਲ ਕਰਨ ਦੇ ਲਈ। ਇੱਕ ਤਾਂ ਜਿਹੜਾ ਆ ਬੰਦਾ ਗੁੱਸੇ 'ਚ ਆ ਜਾਂਦਾ, ਇਹ ਤਾਂ ਬਹੁਤ ਮਾੜਾ ਹੋਇਆ, ਏਦਾਂ ਕਿੱਦਾਂ ਜਿਹੜਾ ਉਹ ਕਰ ਦਾਂਗੇ, ਇਹ ਤੇਰੇ ਨਾਲ ਨੁਕਸਾਨ, ਇਹਦੇ ਨਾਲ ਅਨਫੇਅਰ ਆ, ਇਹ ਠੀਕ ਨਹੀਂ ਆ, ਆਪਾਂ ਕਰਦੇ ਇਹਦੇ ਨਾਲ ਗੱਲ, ਵੇਖਦੇ ਆ ਵੀ ਆਹ ਕੀ ਕਰਦਾ ਹੈ, ਉਹ ਕੀ ਕਰਦਾ। ਇੱਕ ਤੇ ਆਹ ਤਰੀਕਾ, ਇਹ ਸਭ ਕੁਛ ਨੈਗੇਟਿਵ ਨੂੰ ਨੈਗੇਟਿਵ ਦੇ ਨਾਲ ਕੱਟਣ ਦੀ ਕੋਸ਼ਿਸ਼, ਤੁਹਾਡੀ ਟੋਨ ਤੋਂ ਲੈ ਕੇ ਤੁਹਾਡੇ ਵੀ ਉਹਨੂੰ ਵੇਖਾਂਗੇ, ਆਹ ਤੇਰੇ ਨਾਲ ਅਨਫੇਅਰ ਹੋ ਗਿਆ, ਆਪਾਂ ਗੁੱਸੇ 'ਚ ਆ ਗਏ। ਇਹ ਸਭ ਕੁਛ ਜਿਹੜਾ ਆ ਇੱਕ ਇਹ ਤਰੀਕਾ। ਇੱਕ ਇਹ ਤਰੀਕਾ ਆ ਵੀ ਹਾਂ ਤੂੰ ਨਿਰਾਸ਼ ਆ, ਅਸੀਂ ਵੀ ਤੇਰੇ ਨਾਲ, ਸਾਨੂੰ ਵੀ ਨਿਰਾਸ਼ਾ ਹੈ ਵੀ ਚੱਲ ਕੋਈ ਨਹੀਂ ਹੋਇਆ, ਪਰ ਕਹਿੰਦੇ ਵੀ ਆਪਾਂ ਪਲਾਨ ਬਣਾਉਂਦੇ ਆ, ਰਲ ਮਿਲ ਕੇ ਆਪਾਂ ਕੋਈ ਪਲਾਨ ਕਰਦੇ ਆ ਵੀ ਇਹ ਜਿਹੜੀ ਚੀਜ਼ ਆ, ਐਕਸਪੈਕਟੇਸ਼ਨਸ ਆ, ਆਪਾਂ ਉਹਨੂੰ ਕਿੱਦਾਂ ਮੀਟ ਕਰ ਸਕਦੇ ਆ। ਆਪਾਂ ਤੇਰੇ ਕੋਚ ਦੇ ਨਾਲ ਕਰਾਂਗੇ, ਤੇਰੇ ਟੀਚਰ ਦੇ ਨਾਲ ਗੱਲ ਕਰਦੇ ਆ, ਆਪਾਂ ਦੇਖੀ ਉਹਨਾਂ ਤੋਂ ਫੀਡਬੈਕ ਲੈਂਦੇ ਆ ਵੀ ਕਿੱਦਾਂ ਜਿਹੜਾ ਉਸ ਨੂੰ ਇੱਕ ਪੋਜ਼ਿਟਿਵ ਚੀਜ਼ ਦੇ ਵਿੱਚ ਤਬਦੀਲ ਕਰਕੇ ਵਧੀਆ ਢੰਗ ਦੇ ਨਾਲ ਉਹਨੂੰ ਜਿਹੜਾ ਉਹ ਕਰਕੇ ਆ। ਜੇ ਚੀਜ਼ ਕੋਈ ਗਲਤ ਹੋ ਗਈ ਆ, ਇਹਦਾ ਮਤਲਬ ਇਹ ਨਹੀਂ ਵੀ ਆਪਾਂ ਹਥਿਆਰ ਸਿੱਟ ਦੇਣੇ, ਠੀਕ ਹੈ ਨਾ। ਹਥਿਆਰ ਸਿੱਟ ਦਾਂਗੇ ਤਾਂ ਫਿਰ ਤਾਂ ਕਦੀ ਵੀ ਨਹੀਂ ਲੜ ਸਕਾਂਗੇ। ਸੋ ਉਹਦੇ ਲਈ ਹਥਿਆਰ ਕੀ ਤਬਦੀਲ ਕਰਨਾ ਪੈਣਾ, ਕਿ ਵੱਖਰਾ ਹਥਿਆਰ ਚਾਹੀਦਾ ਆ, ਕੀ ਜਿਹੜੀ ਸਟ੍ਰੈਟਜੀ ਆਪਾਂ ਇਸ ਦੇ ਵਿੱਚ ਅਪਣਾ ਸਕਦੇ ਆ, ਉਹ ਚੀਜ਼ਾਂ ਇਸ ਦੇ ਵਿੱਚ ਲਾਹੇਵੰਦ ਹੁੰਦੀਆਂ ਆ, ਉਹ ਚੀਜ਼ਾਂ ਜ਼ਰੂਰੀ ਹੁੰਦੀਆਂ। ਇੱਕ ਦੂਜੇ ਨੂੰ ਪੋਜ਼ਿਟਿਵ ਫੀਡਬੈਕ ਜਿਹੜੀ ਉਹ ਦੇਣੀ, ਉਹ ਬਹੁਤ ਜ਼ਰੂਰੀ ਆ। ਇਹ ਜੇ ਲੋਕਾਂ ਦੀਆਂ ਜਦੋਂ ਆਪਾਂ ਕਿਸੇ ਦੇ ਨਾਲ ਵਿਚਰਦੇ ਆ, ਮਾੜੀਆਂ ਚੀਜ਼ਾਂ ਕੱਢਣੀਆਂ, ਉਹਨਾਂ ਦੇ ਮਾੜੇ ਨੁਕਸ ਲੱਭਣੇ ਬਹੁਤ ਸੌਖੇ ਆ। ਇੱਕ ਪੋਜ਼ਿਟਿਵ ਆਊਟਲੁੱਕ ਲੈ ਕੇ ਵੀ ਇਹਦੇ ਵਿੱਚ ਆਹ ਚੀਜ਼ ਖੂਬੀ ਆ, ਵੀ ਪ੍ਰਵੀਨ 'ਚ ਆਹ ਚੀਜ਼ ਖੂਬੀ ਆ, ਜਾਂ ਕਿਸੇ 'ਚ ਆਹ ਚੀਜ਼ ਖੂਬੀ ਆ, ਉਹ ਲੱਭ ਕੇ ਉਸ ਬੰਦੇ ਨੂੰ ਉਸ ਨਜ਼ਰ ਦੇ ਨਾਲ ਦੇਖਣਾ ਤੇ ਉਹਨੂੰ ਉਹਦੇ ਉੱਤੇ ਜਿਹੜਾ ਉਹ ਕਰਨਾ। ਇੱਕ ਤੇ ਆਪ ਨਹੀਂ ਬੰਦਾ ਨਿਰਾਸ਼ ਹੁੰਦਾ, ਦੂਜੇ ਨੂੰ ਵੀ ਹੌਸਲਾ ਜਿਹੜਾ ਉਹ ਵੱਧਦਾ। ਦੇਖੋ ਜਿਹੜੇ ਸਿਆਣੇ ਬੰਦੇ ਅਕਸਰ ਹੀ ਕਹਿੰਦੇ ਵੀ ਤੁਸੀਂ ਔਗਣ ਨਾ ਦੇਖੋ, ਗੁਣ ਦੇਖੋ। ਸੋ ਇਹੀ ਚੀਜ਼ ਹੈ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਨਿਰਾਸ਼ਾ ਤੋਂ ਬਚਿਆ ਕਿਵੇਂ ਜਾਵੇ? ਅਲਬਰਟ ਆਇਨਸਟਾਈਨ ਕਹਿੰਦੇ ਸੀ, ਸਕਸੈਸ ਇਜ਼ ਫੇਲੀਅਰ ਇਨ ਪ੍ਰੋਗਰੈਸ। ਦੇਖੋ ਤੁਸੀਂ ਕਿੰਨੀ ਸ਼ਾਨਦਾਰ ਗੱਲ ਆ।
ਜੀ। ਸੋ ਉਹ ਕਹਿੰਦੇ ਕਿ ਜਦੋਂ ਤੁਸੀਂ ਫੇਲਰ ਹੋ ਰਹੇ ਆ ਤਾਂ ਸਮਝ ਲਓ ਕਿ ਤੁਹਾਡੀ ਸਕਸੈਸ ਜਿਹੜੀ ਆ ਉਹ ਉਹ ਪ੍ਰੋਗਰੈਸ ਦੇ ਵਿੱਚ ਪੌੜੀਆਂ ਹੀ ਆ। ਹਾਂਜੀ, ਪੌੜੀਆਂ ਹੀ ਆ। ਯਾ ਇਹ ਤਾਂ ਹੁੰਦਾ ਨਹੀਂ ਪਹਿਲੀ ਦੀ ਕਰੋ ਤਾਂ ਤੁਸੀਂ ਹਾਂਜੀ, ਹਰ ਇੱਕ ਚੀਜ਼ 'ਚ ਸਫਲਤਾ ਮਿਲ ਜਾਂਦੀ। ਨਿਰਾਸ਼ਾ ਹਾਂਜੀ। ਤੋਂ ਬਾਅਦ 'ਚ ਹੀ ਜਿਹੜੀ ਆ ਬਾਅਦ 'ਚ ਇਹ ਬਿਲਕੁਲ। ਉਸ ਆਸ ਨੂੰ ਨਾ ਮਿਟਣ ਨਾ ਦੇਣਾ, ਹੂੰ, ਤਾਂ ਹੀ ਉਹ ਸਫਲਤਾ ਵੱਲ ਨੂੰ ਆਪਾਂ ਪਹੁੰਚ ਸਕਦੇ ਹਾਂ। ਜੀ, ਜੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ ਹੋਰ ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਜੁੜੇ ਆ। ਜੇ ਤੁਸੀਂ ਉੱਥੇ ਵੀ ਆਪਣੇ ਕਮੈਂਟ ਕਰਕੇ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਉੱਥੇ ਵੀ ਤੁਸੀਂ ਆ ਸਕਦੇ ਹੋ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਤੁਹਾਡੀ ਗੱਲ ਟੀਚਰ ਦੀ ਆਈ ਤੇ ਮੈਂ ਨਾਲ ਹੀ ਫੋਨ ਤੁਹਾਨੂੰ ਲਾਤਾ ਜੀ। ਜੀ। ਤੇ ਸਾਡੇ ਵੀ ਨਾ ਥੋੜੀ ਨਾਰਾਜ਼ਗਾ ਹੁੰਦੀ ਸੀ ਪਹਿਲਾਂ ਜਦੋਂ ਚੌਥੀ ਪੰਜਵੀਂ 'ਚ ਪੜ੍ਹਦੇ ਸੀ ਨਾ। ਉਹ ਮਾਸਟਰ ਜੀ ਆਉਂਦੇ ਸੀ ਸਾਡੇ ਸ਼ਹਿਰ ਤੋਂ 25 ਕਿਲੋਮੀਟਰ ਦੂਰ ਹੈ ਸਾਡਾ ਸ਼ਹਿਰ ਉਹਨਾਂ ਤੋਂ, ਤੇ ਕਪੂਰਥਲੇ ਤੋਂ ਆਉਂਦੇ ਸੀ ਸਪੈਸ਼ਲ ਪੜ੍ਹਾਉਣ ਸਰਕਾਰੀ ਸਕੂਲ 'ਚ। ਤੇ ਇਹੀ ਕਹਿਣਾ ਕਰਨਾ ਵੀ ਇਹ ਸਰਕਾਰੀ ਸਕੂਲ ਪੜ੍ਹਾਉਣ ਆਉਂਦੇ ਨੇ 25 ਕਿਲੋਮੀਟਰ ਦੂਰ ਤੇ ਰੋਜ਼ ਹੀ ਊੜਾ ਜਿਹੜਾ ਸਿਖਾਉਣ ਲੱਗ ਪੈਂਦੇ ਸਾਨੂੰ। ਉਹਨਾਂ ਆਉਂਦਿਆਂ ਨਾਲ ਕਹਿਣਾ ਕੱਢੋ ਕਹਿਤੇ 15 20 ਮਿੰਟ ਇੱਕੋ ਹੀ ਲੱਗਣਾ ਊੜਾ ਊਠ ਈੜੀ ਇੰਜਣ ਜੋ ਵੀ ਉਹਨਾਂ ਸਾਰਾ ਦਿਨ ਨਾ ਰਿਪੀਟ ਕਰਾਈ ਜਾਣਾ। ਤੇ ਇਹੀ ਕਹਿਣਾ ਕਰਨਾ ਵੀ ਸਾਰੀ ਦਿਹਾੜੀ ਮਾਸਟਰ ਸਾਨੂੰ ਇਹੋ ਹੀ ਸਿਖਾਈ ਜਾਂਦਾ, ਇਹੋ ਹੀ ਰਿਪੀਟ ਕਰਾਈ ਜਾਂਦਾ। ਉਹ ਅੱਜ ਪਤਾ ਲੱਗਿਆ ਵੀ ਰਿਪੀਟ ਕਿਉਂ ਕਰਾਉਂਦੇ ਸੀ 1 2 3 4 ਕਿਉਂ ਰਿਪੀਟ ਕਰਾਉਂਦੇ ਸੀ। ਉਹ ਅੱਜ ਪਤਾ ਲੱਗਿਆ, ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਪਤਾ ਲੱਗਿਆ ਵੀ ਰਿਪੀਟ ਕਿਉਂ ਕਰਾਉਂਦੇ ਵੀ ਤੁਹਾਨੂੰ ਸਿੱਖਣ ਨੂੰ ਮਿਲ ਜਾ ਕੁਛ। ਤੁਸੀਂ ਇੱਕ ਵਾਰੀ ਉਹ ਸਿਖਾਉਂਦੇ ਊੜਾ ਸਾਨੂੰ ਕੁਛ ਦਿਮਾਗ 'ਚ ਪੈਣਾ ਹੀ ਨਹੀਂ ਪੈਣਾ। ਸੋ ਕਹਿਣ ਦਾ ਭਾਵ ਹੈ ਵੀ ਅੱਜ ਵੀ ਉਹ ਚੀਜ਼ਾਂ ਜਿਹੜੀਆਂ ਸਿੱਖੀਆਂ ਨਾ ਜੇ ਰਿਪੀਟ ਕਰਾਈਆਂ ਅੱਜ ਉਹ ਕੰਮ ਆ ਰਹੀਆਂ। ਤੇ ਸਿੱਖਣ ਨੂੰ ਟਾਈਮ ਮਿਲਦਾ ਪਰ ਸਿੱਖੋ ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹਰ ਚੀਜ਼ ਨੂੰ ਸਿੱਖੋ। ਤੁਹਾਨੂੰ ਅੱਜ ਵੀ ਟਾਈਮ ਮਿਲਦਾ ਕਿਸੇ ਚੀਜ਼ ਨੂੰ ਸਿੱਖੋ, ਉਹਨੂੰ ਰਿਪੀਟ ਕਰਕੇ ਸਿੱਖੋ। ਹੁਣ ਸਾਡੇ ਕੋਲ ਕਸਟਮਰ ਆਉਂਦੇ ਨੇ, ਕਈ ਚੀਜ਼ ਦਾ ਨਹੀਂ ਪਤਾ ਲੱਗਦਾ, ਉਹਨੂੰ 2 3 ਵਾਰੀ ਪੁੱਛ ਲਈਦਾ ਵੀ ਇਹਦਾ ਕੀ ਮਤਲਬ ਆ। ਸਹੀ ਗੱਲ। ਕੋਈ ਪੁੱਛਣ 'ਚ ਕੋਈ ਤੁਹਾਨੂੰ ਕੁਛ ਨਹੀਂ ਕਸਟਮਰ ਕਹਿੰਦਾ, ਕੋਈ ਤੁਹਾਨੂੰ ਚੰਗਾ ਮਾੜਾ ਨਹੀਂ ਬੋਲਦਾ। ਤੇ ਆਪਣੇ ਪੰਜਾਬੀ ਕਈ ਵਾਰੀ ਮਜ਼ਾਕ ਡਾਉਂਦੇ ਨੇ, ਪਰ ਗੋਰਾ ਜਾਂ ਅਮਰੀਕਨ ਕੋਈ ਵੀ ਨਾ ਤੁਹਾਨੂੰ ਮਜ਼ਾਕ ਨਹੀਂ ਡਾਊਗਾ। ਵੀ ਤੁਹਾਨੂੰ ਸਿਖਾਉਂਦਾ ਨਾ ਉਹਨੂੰ ਸਿੱਖ ਲਵੋ, ਉਹ ਤੁਹਾਡੇ ਕੰਮ ਆਊ ਕੱਲ ਨੂੰ। ਬਿਲਕੁਲ ਸਹੀ ਗੱਲ, ਜ਼ਰੂਰ ਕੰਮ ਆਊਗੀ ਜੀ। ਧੰਨਵਾਦ ਜੀ। ਥੈਂਕ ਯੂ ਮੋਹਨ ਲਾਲ ਜੀ, ਬੜੀ ਮਿਹਰਬਾਨੀ। ਸੋ ਬਿਲਕੁਲ ਸਿੱਖਦੇ ਰਹਿਣਾ ਚਾਹੀਦਾ ਆ ਤੇ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਵੀ ਜਿੱਦਾਂ ਮੈਂ ਕਿਹਾ ਵੀ ਜਿਹੜੀ ਡਿਸਅਪੁਆਇੰਟਮੈਂਟ ਆ, ਫਰਸਟ੍ਰੇਸ਼ਨ ਨੂੰ ਨਿਰਾਸ਼ ਜਦੋਂ ਹੋ ਜਾਂਦੇ ਆ ਤਾਂ ਫਿਰ ਤੁਹਾਡਾ ਹੋਰ ਤਰ੍ਹਾਂ ਦਾ ਮਨ ਹੋ ਜਾਂਦਾ। ਇਹ ਇਮੋਸ਼ਨ ਬਹੁਤ ਸਟਰੋਂਗ ਇਮੋਸ਼ਨ ਆ ਡਿਸਅਪੁਆਇੰਟਮੈਂਟ ਦਾ। ਇਹ ਭਾਰੂ ਹੋ ਜਾਂਦਾ ਤੁਹਾਡੇ ਦਿਮਾਗ ਦੇ ਉੱਤੇ, ਮਨ ਦੇ ਉੱਤੇ ਬਹੁਤ ਭਾਰੂ ਪੈ ਜਾਂਦਾ ਆ ਵੀ ਨਿਰਾਸ਼ ਹੀ ਜਿਹੜਾ ਹੋ ਕੇ ਬਹਿ ਜਾਣਾ। ਪਰ ਆਪਾਂ ਇਹ ਵੀ ਜਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਵੀ ਫਿਰ ਕੀ ਹੋਇਆ ਜੇ ਇਦਾਂ ਹੋ ਗਿਆ। ਜਿੱਦਾਂ ਇਹ ਆ ਨਾ ਵੀ ਆਪਾਂ ਸੋਚਦੇ ਹਾਂ ਵੀ ਸ਼ਾਇਦ ਮੇਰਾ ਹੀ ਗਮ ਵੱਡਾ ਹੈ ਵੀ ਦੁਨੀਆ 'ਚ ਹੋਰ ਬਥੇਰੇ ਲੋਕ ਨੇ, ਉਹਨਾਂ ਨੂੰ ਹੋਰ ਉਹਨਾਂ ਤੋਂ ਵੀ ਜ਼ਿਆਦਾ ਮਜਬੂਰ ਨੇ, ਆਪਣੇ ਤੋਂ ਵੀ ਜ਼ਿਆਦਾ ਜਿਹੜਾ ਉਹਨਾਂ ਨੂੰ ਨਿਰਾਸ਼ਾ ਆ, ਪਰ ਫਿਰ ਵੀ ਤੁਰੇ ਨੇ, ਜਾਂਦੇ ਆ, ਰੋਜ਼ ਜਾਂਦੇ ਆ। ਇੱਕ ਨਾ ਮਨ ਦੇ ਵਿੱਚ ਆਉਂਦੀ ਆ ਪ੍ਰਵੀਨ ਹਮੇਸ਼ਾ ਕਈਆਂ ਦੀ ਗੱਲ ਵੀ ਇੱਕ ਇਸ ਥਾਂ ਦੇ ਉੱਤੇ ਜੇ ਆਪਾਂ ਪਹੁੰਚ ਜਾਾਂਗੇ ਉਸ ਤੋਂ ਬਾਅਦ ਸਭ ਕੁਝ ਚੰਗਾ ਹੀ ਆ ਜੀ, ਹੈਪੀਲੀ ਐਵਰ ਆਫਟਰ। ਇਹ ਇੱਕ ਐਸਾ ਭੁਲੇਖਾ ਆ ਜਿਹੜਾ ਉਹ ਮਿਰਾਜ ਜਿਹਨੂੰ ਕਹਿੰਦੇ ਆ, ਜਿਹਦੇ ਹਿਰਨ ਜਿਹੜਾ ਭੱਜਦਾ ਆ ਬਸ ਉਹਨੂੰ ਲੱਗਦਾ ਵੀ ਖੌਰੇ ਪਾਣੀ ਇੱਥੇ ਹੀ ਆ, ਹੁੰਦਾ ਨਹੀਂ। ਹੈਪੀਲੀ ਐਵਰ ਆਫਟਰ ਡਜ਼ ਨਾਟ ਐਗਜ਼ਿਸਟ। ਇਹ ਨਹੀਂ, ਇਹ ਹੁੰਦਾ ਨਹੀਂ ਆ। ਇਹ ਬਸ ਇੱਕ ਮਨ ਦਾ ਵਹਿਮ ਹੁੰਦਾ ਆ। ਹਾਂ ਵੀ ਆਪਾਂ ਉਹ ਕਰਨਾ, ਕਿਉਂਕਿ ਜਿੱਥੇ ਰਿਐਲਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੇ ਉਤਾਰ ਚੜਾਵ ਰਹਿਣੇ ਕਦੀ ਤੁਹਾਡੇ ਅੰਦਰ ਜਿਹੜੇ ਇਮੋਸ਼ਨ ਚੰਗੇ ਆਉਣੇ ਆ, ਕਦੀ ਮਾੜੇ ਆਉਣੇ, ਕਦੀ ਨਿਰਾਸ਼ਾ ਵਾਲੇ ਆਉਣੇ ਆ ਤੇ ਆਸ਼ਾ ਵਾਲੇ ਆਉਣੇ ਆ। ਪਰ ਸਰਵਾਈਵ ਉਹਨਾਂ ਵਿੱਚ ਉਹ ਕਰ ਪਾਉਂਦਾ ਆ ਜਿਹਦੇ ਜਿਹੜੇ ਆਸਵੰਦ ਵਾਲੇ ਜਿਹੜੇ ਇਮੋਸ਼ਨ ਉਹ ਥੋੜੇ ਜ਼ਿਆਦਾ ਸਟਰੋਂਗ ਆ। ਉਹ ਉਸ ਦੇ ਉੱਤੇ ਨਿਰਾਸ਼ਾ ਨੂੰ ਢਾਹ ਲੈਣ, ਨਾ ਕਿ ਨਿਰਾਸ਼ਾ ਤੁਹਾਨੂੰ ਢਾਹ ਲੈਣ। ਬਿਲਕੁਲ। ਮਾਈਕਲ ਜਾਰਡਨ ਨੂੰ ਕਿਸੇ ਨੇ ਕਿਹਾ ਵੀ ਮਿੱਤਰਾ ਬੜੀ ਤੇਰੀ ਪ੍ਰਸਿੱਧੀ ਹੈ ਤੇ ਕਿਆ ਬਾਤਾਂ ਹੈ, ਬੜਾ ਤੇਰਾ ਨਾਂ ਦੁਨੀਆ ਤੇ, ਬੜੀ ਤੈਨੂੰ ਮੰਨਦੀ ਹੈ ਦੁਨੀਆ। ਉਹ ਕਹਿੰਦਾ ਲੈ ਸੁਣ ਫਿਰ, ਕਹਿੰਦਾ ਮੈਂ ਘੱਟੋ ਘੱਟ 9000 ਸ਼ਾਟ ਮਿਸ ਕੀਤਾ ਮੇਰੇ ਕਰੀਅਰ ਦੇ ਵਿੱਚ। 9000 ਕਹਿੰਦਾ ਘੱਟੋ ਘੱਟ 300 ਗੇਮਸ ਮੈਂ ਹਾਰਿਆ ਵਾ ਤੇ 26 ਟਾਈਮ ਤਾਂ ਇਹ ਜਿਹੇ ਆਏ ਮੇਰੇ ਕਰੀਅਰ ਦੇ ਵਿੱਚ ਜਦੋਂ ਮੈਂ ਬਿਲਕੁਲ ਵਿਨਿੰਗ ਸ਼ਾਟ ਤੇ ਸੀ ਤੇ ਉਹ ਮੈਥੋਂ ਨਹੀਂ ਲੱਗਿਆ, ਨਹੀਂ ਹੋ ਸਕਿਆ। ਹਾਂ, ਉਹ ਕਹਿੰਦਾ ਮੈਂ ਇੱਥੋਂ ਤੱਕ ਜਦੋਂ ਪਹੁੰਚਿਆ ਵਾਂ ਫੇਲਡ ਓਵਰ ਬਾਈ ਓਵਰ ਐਂਡ ਓਵਰ ਅਗੇਨ। ਕਹਿੰਦਾ ਹੁਣ ਲੰਮੀ ਗੱਲ, ਬਾਰ-ਬਾਰ ਫੇਲ ਕਹਿੰਦਾ ਹੋਇਆ ਤੇ ਇਹੀ ਕਾਰਨ ਹੈ ਕਿ ਅੱਜ ਮੈਂ ਸਕਸੈਸਫੁਲ ਹਾਂ।
ਸੋ ਫੇਲੀਅਰ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਾ। ਬਹੁਤ ਤਰ੍ਹਾਂ ਦੀ ਇਹ ਨਹੀਂ ਹੈ ਕਿ ਆਪਣੇ ਫੇਲੀਅਰ ਆਪਾਂ ਕਰੀਅਰ ਵਾਈਜ਼ ਹੀ ਹੁੰਦੇ ਆ, ਕਈ ਵਾਰੀ ਸਾਨੂੰ ਰਿਸ਼ਤਿਆਂ ਦੇ ਵਿੱਚ ਵੀ ਨਿਰਾਸ਼ਾ ਹੱਥ ਲੱਗਦੀ ਹੈ, ਕਈ ਵਾਰੀ ਸਾਨੂੰ ਸਾਡੀਆਂ ਦੋਸਤੀਆਂ ਦੇ ਵਿੱਚ ਵੀ ਨਿਰਾਸ਼ਾ ਹੱਥ ਲੱਗਦੀ ਹੈ, ਕਾਰੋਬਾਰ ਦੇ ਵਿੱਚ ਵੀ ਨਿਰਾਸ਼ਾ ਹੱਥ ਲੱਗਦੀ ਹੈ, ਕੋਈ ਨਵੀਂ ਚੀਜ਼ ਸਿੱਖਣੀ ਚਾਹੁੰਦੇ ਆ ਉਹਦੇ ਵਿੱਚ ਵੀ ਨਿਰਾਸ਼ਾ ਹੱਥ ਲੱਗਦੀ ਹੈ। ਪਰ ਉਹਦਾ ਮਤਲਬ ਇਹ ਨਹੀਂ ਹੈ ਤੁਸੀਂ ਬਹਿ ਜਾਓ, ਤੁਸੀਂ ਲੜੋ ਉਹਨਾਂ ਚੀਜ਼ਾਂ ਦੇ ਨਾਲ। ਇਹ ਤਾਂ ਹੈ, ਤੁਸੀਂ ਲੜੋ। ਮੈਦਾਨ ਛੱਡਣਾ ਕੋਈ ਸੂਰਮਗਤੀ ਥੋੜ੍ਹਾ ਹੁੰਦੀ ਨਹੀਂ ਜੀ, ਨਹੀਂ। ਮੈਦਾਨ ਦੇ ਵਿੱਚ ਅੜ ਕੇ ਖੜਨਾ, ਚੁਣੌਤੀਆਂ ਤੋਂ ਪਾਰ ਜਾਣਾ, ਭੱਜਣਾ ਤਾਂ ਕਾਇਰਤਾ ਆ, ਭੱਜਣਾ ਕਾਇਰਤਾ। ਕਰੇਜ ਦੇ ਲਈ ਹਿੰਮਤੀ ਜਿਹੜੀ ਉਹੀ ਨੇ ਜੀ, ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਤੋਂ ਪਾਰ ਜਿਹੜਾ ਆ ਉਹ ਕਰ ਪਾਉਂਦੇ ਨੇ। ਇੱਕ ਵੇਲ ਮਿਲੀ ਨਾ, ਜਿਹੜੇ ਲੋਕ ਪ੍ਰਸਿੱਧ ਹੋਏ ਨੇ ਜਾਂ ਜਿਨ੍ਹਾਂ ਨੇ ਸ਼ਾਨਦਾਰ ਕੰਮ ਕੀਤੇ ਨੇ, ਉਹਨਾਂ ਦੀਆਂ ਸਟੋਰੀਜ਼ ਪੜ੍ਹ ਕੇ ਦੇਖੋ, ਉਹਨਾਂ ਨੇ ਬਹੁਤ ਜ਼ਿਆਦਾ ਕੁਝ ਫੇਸ ਕੀਤਾ ਹੁੰਦਾ। ਸਾਨੂੰ ਸਿਰਫ ਪ੍ਰਸਿੱਧੀ ਦਿੰਦੀ ਹੈ, ਕਈ ਵਾਰੀ ਆਪਾਂ ਕਹਿੰਦੇ ਕਿ ਯਾਰ ਆਹ ਬੰਦੇ ਦੀ ਬੜੀ ਗੁੱਡੀ ਚੜੀ ਹੈ, ਪਰ ਜਿਹੜਾ ਉਹਨੇ ਫੇਸ ਕੀਤਾ ਹੁੰਦਾ ਉਹ ਵੀ ਇੱਕ ਫੇਜ਼ ਹੀ ਹੁੰਦਾ। ਫੇਸ ਕਰਨਾ ਵੀ ਇੱਕ ਫੇਜ਼, ਉਹਦੇ ਵਿੱਚੋਂ ਲੰਘਣਾ ਹਰੇਕ ਨੂੰ ਪੈਂਦਾ। ਸਕਸੈਸ ਕਦੇ ਵੀ ਬਿਸਤਰੇ 'ਚ ਤੁਹਾਨੂੰ ਆ ਕੇ ਨਹੀਂ ਜੱਫੀ ਪਾਉਂਦੀ, ਉਹਨੂੰ ਲੱਭਣਾ ਪੈਂਦਾ। ਦੇਖੋ ਉਹਦੇ ਲਈ ਦਰ ਧੱਕੇ ਛਾਨਣੇ ਪੈਂਦੇ। ਪ੍ਰਵੀਨ, ਕੋਲਾ ਤੇ ਡਾਇਮੰਡ ਜੀ, ਜਿਹੜਾ ਹੀਰਾ ਆ, ਹਾਂਜੀ, ਦੋਨੋਂ ਕਾਰਬਨ ਦੇ ਫਾਰਮ ਨੇ। ਇਹ ਕੈਮਿਸਟਰੀ 'ਚ ਆਪਾਂ ਪੜ੍ਹੀਆਂ, ਹਾਂਜੀ, ਪੜ੍ਹੀਆਂ ਨੇ ਚੀਜ਼ਾਂ, ਬਿਲਕੁਲ ਠੀਕ ਹੈ ਨਾ। ਹਾਂਜੀ, ਇੱਕ ਪਾਸੇ ਕੋਲਾ ਰਹਿ ਗਿਆ ਵੀ ਹੱਥ ਵੀ ਕਾਲੇ ਹੁੰਦੇ ਆ, ਹਾਂਜੀ, ਧੂੰਆਂ ਵੀ ਮਾਰਦਾ ਆ। ਇੱਕ ਪਾਸੇ ਹੀਰਾ ਆ ਜਿਹੜਾ ਕਹਿੰਦੇ ਚਮਕਦਾ ਆ, ਜਿਹਦੇ ਲਈ ਦੁਨੀਆ ਭਰ ਥਰ ਕਰਦੀ ਆ ਵੀ ਆਹ ਵੀ ਕਰਦੀ ਆ, ਉਹ ਵੀ ਕਰਦੀ ਆ, ਸਾਨੂੰ ਹਾਸਲ ਹੋ ਜੇ। ਹੀਰਾ ਤੇ ਕਾਰਬਨ ਇੱਕ ਹੀ ਚੀਜ਼ ਆ, ਇੱਕ ਬੌਂਡ ਦਾ ਫਰਕ ਆ ਜੀ, ਉਹ ਦਬਾਅ ਦੇ ਵਿੱਚ ਆ ਕੇ ਜਿਹੜਾ ਹੀਰਾ ਆ ਉਹ ਬਹੁਤ ਜ਼ਿਆਦਾ ਐਕਸਟ੍ਰੀਮ ਪ੍ਰੈਸ਼ਰ ਦੇ ਵਿੱਚੋਂ ਉੱਭਰ ਕੇ ਨਿਕਲਿਆ। ਬਿਲਕੁਲ ਸਹੀ। ਜਿੱਤੇ ਘੱਟ ਦਬਾਅ ਆ ਉਹ ਬੰਦਾ ਕੋਲਾ ਵੀ ਰਹਿ ਜਾਂਦਾ ਕਈ ਵਾਰ, ਜਿਹੜਾ ਝੱਲ ਨਹੀਂ ਸਕਿਆ ਉਹ ਰਹਿ ਗਿਆ, ਜਿਹੜਾ ਝੱਲ ਗਿਆ ਉਹ ਹੀਰਾ ਬਣ ਗਿਆ। ਬਿਲਕੁਲ, ਫਰਕ ਇੰਨਾ ਹੀ ਹੈ, ਇੰਨਾ ਹੀ ਫਰਕ ਹੁੰਦਾ ਆ ਵੀ ਇਹ ਮਨ ਇੱਕੋ ਹੀ ਨੇ, ਸਥਿਤੀਆਂ ਦੋਨਾਂ ਲਈ ਬਰਾਬਰ ਨੇ। ਭਾਈ ਆ ਵੀ ਉਹ ਦਬਾਅ ਝੱਲ ਨਹੀਂ ਸਕਿਆ ਤੇ ਉਹ ਕੋਲਾ ਬਣ ਕੇ ਆ ਗਿਆ, ਤੇ ਜਿਹੜਾ ਦਬਾਅ ਝੱਲ ਗਿਆ ਉਹ ਹੀਰਾ ਬਣ ਕੇ ਲਿਸ਼ਕਿਆ ਜੀ। ਸੋ ਲਿਸ਼ਕਣਾ ਆ ਆਪਾਂ, ਇਹ ਮਨ ਨੂੰ ਸਮਝਾਉਣਾ ਪੈਣਾ। ਬਹੁਤ ਵਾਰੀ ਨਾ ਏਦਾਂ ਹੁੰਦਾ ਆ। ਦੇਖੋ ਅਸੀਂ ਇਹ ਵੀ ਸਮਝਦੇ ਆ ਪ੍ਰਵੀਨ, ਵੀ ਮੈਂ ਅੱਜ ਤੁਹਾਨੂੰ ਕਹਿਤਾ ਤੁਸੀਂ ਨਿਰਾਸ਼ ਹੋ ਇਸ ਟਾਈਮ, ਵੀ ਮੈਂ ਤੈਨੂੰ ਕਹਿਤਾ ਯਾਰ ਨਹੀਂ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ, ਠੀਕ ਆ ਸਭ ਕੁਛ, ਚੁਟਕੀ ਮਾਰਿਆ ਤਾੜੀ ਮਾਰਿਆ ਤਾਂ ਸਭ ਕੁਛ ਉਲਟ ਫੇਰ ਨਹੀਂ ਹੋਣ ਲੱਗਿਆ। ਸਮਾਂ ਦੇਣਾ ਪੈਣਾ। ਆਪਣੇ ਜਿਹੜੇ ਇਮੋਸ਼ਨ ਇੱਕ ਵਾਰੀ ਕੱਢ ਦੋ ਬਾਹਰ। ਜੇ ਤੁਸੀਂ ਨਿਰਾਸ਼ ਵੀ ਆ, ਕਿਹੜੀ ਗੱਲੋਂ ਨਿਰਾਸ਼ ਆ, ਉਹ ਤੁਸੀਂ ਕੱਢ ਦੋ ਆਪਣੇ ਮਨ ਦੇ ਵਿੱਚੋਂ ਇਮੋਸ਼ਨਸ ਨੂੰ ਬਾਹਰ, ਕਿਉਂਕਿ ਜੇ ਉਹ ਅੰਦਰ ਰੱਖੋਗੇ, ਖਾਲੀ ਕਰ ਦਿਓ ਪੇਜ, ਇੱਕ ਵਾਰੀ ਬਲੈਂਕ ਸ਼ੀਟ ਤੋਂ ਸ਼ੁਰੂ ਕਰੋ। ਬਿਲਕੁਲ, ਉਹ ਚੀਜ਼ ਜਿਹੜੀ ਉਹ ਤੁਹਾਨੂੰ ਕਰਨੀ ਪੈਣੀ ਆ ਜੇ ਉਸ ਤੋਂ ਵਿੱਚੋਂ ਬਾਹਰ ਆਉਣਾ ਆ। ਜਿਹੜਾ ਸਮਾਂ ਬੀਤ ਗਿਆ ਹੈ ਉਹ ਬੀਤ ਗਿਆ ਆ, ਉਤੋਂ ਆਪਾਂ ਸਿੱਖ ਕੇ ਅੱਗੇ ਜਿਹੜਾ ਉਹ ਜ਼ਰੂਰ ਵੱਧ ਸਕਦੇ ਆ, ਪਰ ਜੇ ਉਹਨੂੰ ਨਾਲ ਘੜੀਸੀ ਜਾਵਾਂਗੇ ਤਾਂ ਸਪੀਡ ਤੁਹਾਡੀ ਸਲੋ ਹੀ ਹੋਣੀ ਆ, ਉਹ ਕਦੀ ਤੇਜ਼ ਨਹੀਂ ਹੋ ਸਕਦੀ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਹਾਂਗੇ। ਤੁਸੀਂ ਵੀ ਆਪਣੀ ਗੱਲ, ਆਪਣਾ ਕੋਈ ਨਿੱਜੀ ਤਜਰਬਾ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰ ਸਕਦੇ ਹੋ। ਆਪਾਂ ਗੱਲ ਨਿਰਾਸ਼ਾ ਤੇ ਕਰ ਰਹੇ ਹਾਂ, ਤੇ ਨਿਰਾਸ਼ ਨਹੀਂ ਹੋਣਾ, ਬਿਲਕੁਲ ਨਿਰਾਸ਼ਾ ਤੋਂ ਉੱਭਰਨਾ ਕਿਵੇਂ, ਇਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਵੇਲਾ ਹੋ ਚਲਾ ਇੱਕ ਸ਼ਾਰਟ ਬ੍ਰੇਕ। ਹਾਂਜੀ, ਉਸ ਤੋਂ ਪਹਿਲਾਂ ਜਿਹੜੇ ਕੁਝ ਕਾਲਰ ਜੁੜੇ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਆ। 408-272 5200 ਦੇ ਉੱਤੇ ਕਾਲ ਕਰ ਸਕਦੇ ਹੋ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜਦੋਂ ਆਪਾਂ ਦੇਖੀਦਾ ਨਾ, ਬੰਦਾ ਨਾ ਜਿੱਦਾਂ ਆਟੋਮੈਟਿਕਲੀ ਨੈਗੇਟਿਵ ਪਾਸੇ ਨੂੰ ਉਹਦਾ ਦਿਮਾਗ ਜਾਂਦਾ ਨਾ, ਪਾਜ਼ਿਟਿਵ ਵੱਲ ਨੂੰ ਘੱਟ ਜਾਂਦਾ ਨਾ। ਜਾਂ ਆਪਾਂ ਦੇਖੀਦਾ ਨਾ, ਜੇ ਨਾ ਆਪਾਂ ਧਾਰੀ ਵਿੱਚ ਲਿਸੇ ਦੋਹਾਂ ਕੰਮਾਂ 'ਚ ਆਪਣੇ 9 ਕੰਮ ਸਹੀ ਹੋ ਜਾਣ ਨਾ, ਜਿਹੜਾ ਇੱਕ ਕੰਮ ਗਲਤ ਹੋਇਆ ਬੰਦਾ ਆਟੋਮੈਟਿਕ ਦਿਮਾਗ ਉੱਧਰ ਜਾਣਾ ਵੀ ਉਹ ਕੰਮ ਕਾਹਦੇ ਗਲਤ ਹੋਇਆ ਹੈਗੀ ਤਾਂ ਗਲਤ ਗੱਲ ਆ। ਆਪਾਂ ਸੋਚਣਾ ਚਾਹੀਦਾ ਜਿਹੜੇ 9 ਕੰਮ ਜਿਹੜੇ ਸਹੀ ਹੋਏ ਆਪਾਂ ਨੂੰ ਵੀ ਬਹੁਤ ਵਧੀਆ ਹੋਇਆ, ਆਪਣੀ ਧਾਰੀ ਬਹੁਤ ਵਧੀਆ ਨਹੀਂ ਆ ਨਾ। ਪਰ ਆਟੋਮੈਟਿਕਲੀ ਜਿਹੜਾ ਜਿੱਦਾਂ ਬੰਦਾ ਬਣਿਆ ਨੈਗੇਟਿਵ ਨੂੰ ਜ਼ਿਆਦਾ ਜਾਊਗਾ, ਪਾਜ਼ਿਟਿਵ ਘੱਟ ਜਾਂਦਾ। ਮੈਂ ਦੇਖਿਆ ਹਿਊਮਨ ਟੈਂਡੈਂਸੀ ਬੜੇ ਏਦਾਂ। ਹਾਂਜੀ, ਦੁਨੀਆ ਵਿੱਚ ਦੇਖ ਲਓ ਭਾਜੀ ਨਾ, ਜੇ ਆਪਾਂ ਕਿਸੇ ਦਾ ਜਿਹੜਾ ਮਰਜ਼ੀ ਚੰਗਾ ਕੰਮ ਕਰੀ ਜਾਈਏ ਨਾ ਸਾਰੀ ਜ਼ਿੰਦਗੀ, ਇੱਕ ਆਪਾਂ ਮਾੜਾ ਕੰਮ ਕਰ ਦਈਏ ਉਹਨੇ ਉਹ ਚੇਤਾ ਰੱਖਣਾ ਵੀ ਇਹਨੇ ਮਾੜਾ ਮੈਨੂੰ ਆਹ ਕੀਤਾ ਸੀਗਾ ਨਾ। ਨੈਗੇਟਿਵ ਬੰਦੇ ਦਾ ਦਿਮਾਗ ਬਣਿਆ ਨਾ, ਉਹ ਤਾਂ ਜਦੋਂ ਸਿਆਣੇ ਕਹਿੰਦੇ ਹੁੰਦੇ ਆ ਵੀ ਚੰਗੇ ਬਣ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਆ, ਮਾੜੇ ਬਣ ਨੂੰ 1 ਸਕਿੰਟ ਲੱਗਦਾ ਨਾ। ਸੋ ਅਸੀਂ ਦੁਨੀਆ ਬਣੀ ਏਦਾਂ, ਜਿਹੜਾ ਨੈਗੇਟਿਵ ਉਹਨਾਂ ਨੂੰ ਟੈਨਸ਼ਨ ਜ਼ਿਆਦਾ ਜਾਂਦਾ ਵੀ ਨਾ। ਜੇ ਬੰਦਾ ਇੱਕ ਗਲਤੀ ਕਰ ਦੇਵੇ, 100 ਕੰਮ ਸਹੀ ਕੀਤੇ ਹੋਣੇ, ਉਹਨਾਂ ਨੇ ਉਹ ਤੇ ਪੁਆਇੰਟ ਕਰਨਾ ਵੀ ਉਹ ਕੰਮ ਉਹਨੇ ਗਲਤ ਕੀਤਾ ਸੀਗਾ, ਇਹ ਬੰਦਾ ਚੰਗਾ ਨਹੀਂ ਏਦਾਂ। ਸੋ ਆਈ ਥਿੰਕ ਹਿਊਮਨ ਜਦ ਬਣੇ ਆ ਵੀ ਨੈਗੇਟਿਵ ਜ਼ਿਆਦਾ ਧਿਆਨ ਕਰਦੇ ਆ, ਪਾਜ਼ਿਟਿਵ ਨੂੰ ਘੱਟ ਧਿਆਨ ਦਿੰਦੇ ਆ। ਸੋ ਇਹਦਾ ਚਾਹੀਦਾ ਨਹੀਂ, ਪਰ ਆਦੇ ਆਟੋਮੈਟਿਕਲੀ ਜਿੱਦਾਂ ਹਿਊਮਨ ਆਪਾਂ ਬੰਦੇ ਬਣੇ, ਇਨਸਾਨ ਆ,
ਆਟੋਮੈਟਿਕਲੀ ਨੈਗੇਟਿਵ ਨੂੰ ਅਟੈਂਸ਼ਨ ਜਾਂਦਾ ਬੰਦੇ ਦਾ, ਮੈਂ ਦੇਖਿਆ ਤਾਂ। ਜੀ ਜੀ, ਪਰ ਇਹ ਆ ਵੀ ਜਾਣਾ ਵੀ ਚਾਹੀਦਾ ਅਮਰਜੀਤ ਜੀ ਇੱਥੇ ਇਦਾਂ ਵੀ ਆਪਾਂ ਜੇ ਕਹਿੰਦੇ ਵੀ ਪੋਜ਼ਿਟਿਵ ਟਾਕ ਹਾਂਜੀ ਕਰਦੇ ਰਹੀਏ ਹੂੰ ਵੀ ਨਹੀਂ ਆਪਾਂ ਇਹ 'ਚੋਂ ਉੱਭਰ ਕੇ ਆ ਸਕਦੇ ਹਾਂ। ਹਾਂ ਠੀਕ ਹੈ, ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ, ਬੰਦੇ 'ਚ ਇਹ ਨੈਗੇਟਿਵ ਟਾਕ ਕਈ ਵਾਰੀ ਆ ਜਾਂਦਾ, ਪਰ ਉਸ 'ਚੋਂ ਉੱਭਰਨਾ ਵੀ ਆਪਣਾ ਹੀ ਜਿਹੜਾ ਉਹ ਫਰਜ਼ ਆ। ਉਸ ਦੇ ਵਿੱਚੋਂ ਨਿਕਲਣਾ, ਉਹ ਆਪਣੇ ਆਪ ਦੇ ਨਾਲ ਇੱਕ ਪੋਜ਼ਿਟਿਵ ਗੱਲਾਂ ਕਰੋ, ਜੀ ਕਰ ਸਕਦੇ ਆ, ਕਰ ਸਕਦੇ ਹੋ ਜਾਊਗਾ, ਹੂੰ ਹੋਣਾ ਆ, ਹੂੰ, ਆਪਾਂ ਕਰਕੇ ਹੀ ਛੱਡਣਾ ਆ। ਜੀ, ਸੋ ਜੋ ਪੋਜ਼ਿਟਿਵ ਗੱਲਾਂ ਤੁਸੀਂ ਕਰੋਗੇ ਨਾ, ਇੱਕ ਸ਼ਬਦ ਵਰਤਿਆ ਜਾਂਦਾ ਮੈਨੀਫੈਸਟਿੰਗ। ਠੀਕ ਹੈ ਮੈਨੀਫੈਸਟਿੰਗ ਵੀ ਤੁਸੀਂ ਸੋਚੀ ਜਾਓ ਕਿਸੇ ਚੀਜ਼ ਬਾਰੇ, ਹਾਂਜੀ। ਉਹ ਹੋ ਜਾਂਦੀ ਆ। ਵਾਹ ਕੀ ਬਾਤ ਤੁਸੀਂ ਸੋਚਦੇ ਰਹਿੰਦੇ ਆ ਹਾਂਜੀ ਵੀ ਮੈਂ ਕਾਮਯਾਬ ਹੋਣਾ, ਹੂੰ ਮੈਂ ਆ ਟੈਸਟ ਕਲੀਅਰ ਕਰਨਾ, ਹੂੰ ਮੈਂ ਆ ਵਧੀਆ ਜਿਹੜਾ ਕੰਮ ਕਰਨਾ, ਜੀ ਉਹ ਹੋ ਜਾਂਦੀ ਆ। ਹੋ ਜਾਂਦਾ ਟਾਈਮ ਭਾਵੇਂ ਲੱਗ ਜਾਵੇ ਥੋੜਾ ਜਿਹਾ ਜ਼ਿਆਦਾ, ਬਿਲਕੁਲ, ਬਿਲਕੁਲ। ਕਿਸੇ ਨੂੰ ਵੱਧ ਲੱਗ ਸਕਦਾ, ਕਿਸੇ ਨੂੰ ਘੱਟ ਲੱਗ ਸਕਦਾ, ਜੀ ਜੀ ਇਹ ਇਦਾਂ ਹੀ ਆ। ਹੂੰ ਜਿੰਨੀ ਜ਼ੋਰ ਦੇ ਨਾਲ ਉਹਨੂੰ ਪੋਜ਼ਿਟਿਵਲੀ ਸੋਚਦੇ ਆ, ਹਾਂਜੀ ਉਨੀ ਜਲਦੀ ਤੇ ਉੱਥੇ ਤੱਕ ਪਹੁੰਚਣ ਦੇ ਲਈ ਹੁੰਦੀ ਆ। ਆਪਣੀ ਅੱਖ ਨਹੀਂ ਜਿਹੜੀ ਨਿਸ਼ਾਨੇ ਤੋਂ ਨਹੀਂ ਜਿਹੜੀ ਉਹ ਹਟਣੀ, ਜੀ ਰਾਹ ਬਦਲਣਾ ਪੈ ਜੇ ਤਾਂ ਪੈ ਜੇ, ਜੈ ਜੀ ਪਰ ਇਹ ਟੀਚਾ ਨਹੀਂ ਛੱਡਣਾ। ਟੀਚਾ ਨਹੀਂ ਜਿਹੜਾ ਉਹ ਆਪਾਂ ਹੂੰ, ਛੱਡਣਾ ਹੁੰਦਾ। ਥੈਂਕ ਯੂ ਅਮਰਜੀਤ ਜੀ, ਆਪਣੇ ਨਾਲ ਜੁੜੇ ਨੇ ਸ਼ਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ ਕਈ ਬੰਦੇ ਤਾਂ ਕਈ ਕੁਛ ਕਰਨਾ ਚਾਹੁੰਦੇ ਵੀ ਹੁੰਦੇ, ਨਾਲ ਦੇ ਬੰਦੇ ਜਾਂ ਕਈ ਹੁੰਦੇ ਆ ਨਾ ਲੱਤਾਂ ਖਿੱਚਣ ਵਾਲੇ ਜਿਹੜੇ ਹੁੰਦੇ ਹਨ, ਡਿਪੈਂਡ ਕਰਦਾ ਕੌਣ ਕਿੱਦਾਂ ਦੀ ਸਲਾਹ ਦਿੰਦਾ ਉਹਨੂੰ ਹਨਾ। ਤੇ ਜਿਹੜੇ ਸਲਾਹਕਾਰ ਉਹ ਵੀ ਮਾਰ ਲੈਂਦੇ ਕਿਸੇ ਵੇਲੇ, ਜਿੱਦਾਂ ਕਿਸੇ ਨੇ ਕੋਈ ਬਿਜ਼ਨਸ ਕਰਨਾ ਹੱਥੇ ਕੋ ਕਿੱਥੇ ਹੋਣਾ, ਹਾਂਜੀ ਕੋਈ ਵੀ ਉਹ ਜੇ ਤਾਂ ਬੰਦਾ ਚੈਲੰਜ ਲੈ ਜਾਵੇ ਵੀ ਮੈਂ ਉਹ ਫਿਰ ਕਰਕੇ ਦਿਖਾਉਂਦਾ ਵਾ। ਇਹ ਵੀ ਹੈ। ਜਦੋਂ ਘਰ ਦੇਖਣ ਗਿਆ ਕੋਈ ਬੰਦਾ ਨਾ ਹਾਂਜੀ ਹਨਾ, ਆਫਰ ਵੀ ਭਰੀ ਸਭ ਕੋ, ਹੁਣ ਮਿਲਣਾ ਤਾਂ ਇੱਕ ਬੰਦੇ ਨੂੰ ਹੈ ਨਾ, ਹਾਂਜੀ ਬਾਕੀ ਬੰਦੇ ਹੁਣ ਨਾਰਾਜ਼ ਹੋ ਕੇ ਬਈ ਸਾਨੂੰ ਕਿਸੇ ਮਿਲਣਾ ਅੱਗੇ ਉੱਥੇ ਸਾਡਾ ਅਗਲੀ ਆਫਰ ਨਾ ਪਾਵੇ। ਨਹੀਂ ਮੇਰਾ ਕ੍ਰੈਡਿਟ ਨਹੀਂ ਸਹੀ, ਮੇਰੇ ਕੋਲ ਪੇਮੈਂਟ ਹੈ ਨਹੀਂ, ਮੇਰਾ ਬੈਂਕ ਨੇ ਦੇਣਾ, ਮੈਂ ਇੰਨਾ ਫੋੜ। ਉਹ ਪਹਿਲੇ ਜਿਹੜੇ ਬੰਦੇ ਨੇ ਡਰਾਉਣ ਲੱਗਾ, ਤੇਰੇ ਕੋਲ ਕਿੱਥੇ ਭਾਰ ਚੁੱਕ ਕੇ ਤੁਰ ਹੋਣਾ, ਤੂੰ ਕਿੱਥੋਂ ਪੇਮੈਂਟ ਕਰੂੰਗਾ। ਉਹ ਫਿਰ ਬੰਦਾ ਛੱਡੋ ਯਾਰ ਇਹ ਬੰਦੇ, ਉਹ ਲੱਤਾਂ ਖਿੱਚਣ ਵਾਲੇ। ਜੀ ਸਹੀ ਹੈ। ਸਾਡੇ ਮਹੱਲੇ 'ਚ ਇੱਕ ਬੰਦਾ ਹੁੰਦਾ ਜੋ ਫੇਲ ਹੋ ਕੇ ਆ ਗਿਆ ਨਾ, ਹੱਸਦਾ ਆਇਆ, ਕਹਿੰਦਾ ਤੋਤੇ ਉੱਡ ਗਏ। ਹਾਂਜੀ ਜੀ ਉਹਦੀ ਮਾਂ ਕਹਿੰਦਾ ਇਹ ਕਿਹੜਾ ਕੰਮ ਦਾ ਮੇਲਾ ਜਿਹੜਾ ਬਾਹਰ ਚੱਲੀਆਂ ਨਾਲ ਸਾਲ ਨੂੰ ਪਾਸ ਹੋ ਜਾਊਗਾ। ਜੇ ਬੰਦਾ ਜੇ ਉਹਨੂੰ ਕਹੇ ਕੋਈ ਗੱਲ ਨਹੀਂ ਯਾਰ ਤੋਤੇ ਉੱਡ ਕੇ ਤੂੰ ਚੱਲ ਫੇ ਭਾਂਡੇ ਮਾਂਜ ਜਾ ਕੇ, ਚੱਲ ਹਲਵਾਈ ਦੁਕਾਨ ਤੇ ਲਾਏ, ਤੂੰ ਕਹਿੰਦਾ ਪੜ੍ਹਨਾ ਹੈ। ਡਿਪੈਂਡ ਕਰਦਾ ਬੰਦੇ ਨਾਲ ਕਿਹੜੇ ਕਿੱਦਾਂ ਦੇ ਆ। ਕਈ ਬੰਦੇ ਕਹਿੰਦੇ ਜਿੱਦਾਂ ਸਾਡੇ ਮਹੱਲੇ ਇੱਕ ਜਨਾਨੀ ਹੁੰਦੀ, ਆਪਣੇ ਨਿਆਣਿਆਂ ਨੂੰ ਕਹਿੰਦਾ ਨੀਂਦ ਨਹੀਂ ਆਉਂਦੀ, ਗੁਆਂਢੀ ਕਹਿੰਦਾ ਕਦੋਂ ਦੇ ਮਰੇ ਪਏ ਆ। ਤੇ ਉਹ ਡਿਪੈਂਡ ਕਰਦਾ ਕੌਣ ਕਿੱਦਾਂ ਦਾ, ਕਿਹਨੂੰ ਕਿੱਦਾਂ ਦਾ ਖਿੱਚਦਾ ਆ। ਸਹੀ ਗੱਲ ਸਾਨੂੰ ਤਾਂ ਸ਼ੁਰੂ ਤੋਂ ਪੜਾਇਆ 9 ਵਾਰੀ ਕੀੜੀ ਉੱਪਰ ਚੜੀ ਸੀ ਕਿੰਗ ਬਰੂਸ ਵੇਲੇ ਨਾ। ਹਾਂਜੀ ਬਿਲਕੁਲ ਹਿੰਮਤ ਮਰਦਾ ਵਾ, ਹਿੰਮਤ ਨਹੀਂ ਹਾਰਦੇ। ਨਾਲੇ ਜਦੋਂ ਤੁਸੀਂ ਫੇਲ ਹੁੰਦੇ ਆ ਤੁਹਾਨੂੰ ਐਕਸਪੀਰੀਅੰਸ ਹੁੰਦਾ, ਫਿਰ ਹੁਣ ਸਟੱਡੀ ਕਰੋ ਕੀ ਗੱਲ ਹੋਈ ਸੀ। ਜੀ ਜੀ ਬਿਲਕੁਲ, ਕੀ ਵਿੱਚ ਕਮੀਆਂ ਆਈਆਂ ਕਿੱਦਾਂ। ਹੁਣ ਇੱਕ ਬੰਦਾ ਸੀ, ਉਹਨੇ ਡਰਾਈਵਿੰਗ ਸਿੱਖਣੀ ਸੀ ਨਾ, ਉਹ ਸਾਰੇ ਜਿਹੜਾ ਸਿਖਾਉਣ ਵਾਲਾ ਬੰਦਾ ਜੇ ਉਹਨੂੰ ਉਹ ਕਹਿੰਦਾ ਯਾਰ ਸਾਰੇ ਮੈਨੂੰ ਕਹਿੰਦੇ ਤੈਨੂੰ ਆਣੀ ਨਹੀਂ ਚਲਾਣੀ। ਮੈਂ ਕਿਹਾ ਸਾਰੀ ਉਮਰ ਤੂੰ ਬੱਸਾਂ 'ਚ ਧੱਕੇ ਖਾਵਾਂ, ਸਾਈਕਲਾਂ 'ਚ ਜਾਊਂਗਾ, ਕਿੱਦਾਂ ਨਹੀਂ ਆਣੀ। ਮੈਂ ਕਿਹਾ ਤੇ ਮਾਰੀਆਂ ਬੁੜੀਆਂ ਚਲਾਉਂਦੀਆਂ, ਤੈਨੂੰ ਕੀ ਹੋਇਆ। ਤੇ ਮੈਂ ਬੜੀ ਹਿੰਮਤ ਬੜੀ ਔਰ ਸਿੱਖ ਲਈ ਉਹਨੇ, ਭਾਵੇਂ 3 ਵਾਰੀ ਫੇਲ ਹੋਇਆ, ਆਖਰ ਫਾਈਨਲ ਜਿੱਤੇ ਜਿੱਤ ਗਿਆ। ਇਹ ਫੇਲ ਫੂਲ ਹੋਣਾ ਤਾਂ ਪੌੜੀਆਂ ਹੀ ਨੇ, ਪੌੜੀਆਂ ਨੇ, ਸਫਲਤਾ ਤੋਂ ਨਹੀਂ। ਮੈਂ ਕਿਹਾ ਤੂੰ ਗੱਲ ਕਰ ਕਾਰਨ ਕੀ ਤੈਨੂੰ ਕਿਉਂ ਫੇਲ ਕਰਦਾ। ਇੱਕ ਬੰਦਾ ਜਿੰਨਾ ਇਹੋ ਜਿਹਾ ਮਿਲਾਇਆ ਉਹਨੂੰ, ਉਹ ਕਹਿੰਦਾ ਜਿੰਨੀ ਦੇਰ ਮਰਜ਼ੀ ਮੇਰੇ ਕੋਲ ਸਿੱਖੀ ਜਾਵੇ ਮੈਂ ਇਹਨਾਂ ਫਲੈਟ ਰੇਟ ਕਰ ਲਿਆ। ਅੱਛਾ ਵਾਹ ਕੀ ਬਾਤ, ਤੈਨੂੰ ਸਿਖਾ ਕੇ ਹਟਣੀ ਆ। ਬਾਰ ਖਰਾਬ ਨਹੀਂ ਹੋਵੇ, ਦਿਲ ਤੁਰਿਆ ਤੈਨੂੰ ਬੰਦਾ ਲੱਭੇ ਪਿਆ ਵੀ ਚੰਗਾ। ਹਾਂਜੀ ਉਹਨੇ ਆਖਰ ਵੀ ਉਹ ਫਿਰ ਜਦੋਂ ਇਹ ਜਾਂਦੇ ਆਂਦੇ ਰਹਿੰਦੇ, ਇਹਨਾਂ ਦੇ DMB ਵਾਲਿਆਂ ਚ ਵੀ ਕਨੈਕਸ਼ਨ ਹੋ ਜਾਂਦੇ ਆ। ਜਿਹੜਾ ਬੰਦਾ ਚੰਗਾ ਕਰਸੀ ਕਿੱਦਾਂ ਲਿਹਾਜ਼ ਕਰਨ ਵਾਲਾ ਉਹ ਪਾਸ ਹੋ ਗਿਆ। ਮੈਂ ਕਿਹਾ ਤੂੰ ਹੁਣ ਇਹਨਾਂ ਦੇ ਮੈਂ 70%, ਮੈਂ ਕਿਹਾ ਤੂੰ 33% ਚ ਅਸੀਂ ਕਿਹੜਾ 97% ਨੰਬਰ ਲੈਣੇ ਆ, ਤੂੰ ਇੰਸਟ੍ਰਕਟਰ ਬਣਨਾ, ਤੂੰ ਪਾਸ ਹੋਣ ਦਾ ਪਰਮਿਟ ਲਿਆ ਇੱਕ ਵਾਰੀ, ਗੱਲ ਖਤਮ, ਜਿੱਦਾਂ ਮਰਜ਼ੀ ਲਿਆ ਜੀ। ਹੁਣ ਫਿਰ ਜਦੋਂ ਟੈਕਸੀ ਚਲਾਉਣ ਗਿਆ, ਉਹ ਲੋਕ ਇੱਕ ਬੰਦੇ ਨੇ ਸ਼ਰਤ ਲਾ ਲਈ ਉਹਨਾਂ, ਕਹਿੰਦਾ ਇਹਨੂੰ ਤਾਂ ਸਿੱਧੀ ਗੱਡੀ ਚਲਾਣੀ ਆਉਂਦੀ, ਬੈਕ ਕਿੱਥੋਂ ਕਰੂਗਾ ਇਹ ਤਾਂ ਗੱਡੀ ਸਿਟੀ ਚ ਜਾਇਨ ਚਲਾਈਨ ਸਾਰਾ। ਜਦੋਂ ਪੁੱਛਿਆ ਉਹ ਕਹਿੰਦਾ ਕੀ ਕਰਦਾ, ਕਹਿੰਦਾ ਮੈਂ ਟੈਕਸੀ ਚਲਾਉਣਾ। ਕਹਿੰਦਾ ਤੂੰ ਕਿੱਦਾਂ ਚਲਾਉਣਾ, ਉਹ ਕਹਿੰਦਾ ਕਿੱਦਾਂ ਜਿੱਦਾਂ ਲੋਕੀ ਚਲਾਉਂਦੇ ਆ। ਜੀ ਸਹੀ ਹੈ। ਫਿਰ ਹੁਣ ਜਿੱਦਾਂ ਲੈ ਕੇ ਆਇਆ ਪਰਮਿਟ, ਕਹਿੰਦਾ ਕਿੱਥੋਂ ਲਿਆ, ਕਹਿੰਦਾ DMB ਨਾ ਮੈਂ ਟਾਰਗੇਟ ਚੋਂ ਲਿਆ। ਉਹ ਕਹਿੰਦਾ ਕਿ ਤੂੰ ਕਹਿੰਦਾ ਆਪਣਾ ਕੁਐਸਚਨ ਪੁੱਛ ਕਿੱਥੋਂ ਲਿਆ, ਇੱਕ ਜਗ੍ਹਾ ਲਈ ਨਾ, ਕਹਿੰਦੇ ਕਿੱਦਾਂ ਲਿਆ ਕਿੱਥੋਂ ਲਿਆ, 50 ਗੱਲਾਂ ਕੀਤੀਆਂ ਉਹ ਬੰਦੇ ਨਾਲ, ਵੀ ਪਤਾ ਵੀ ਇਹ ਬੰਦਾ ਕੁਝ ਨਹੀਂ ਕਰ ਸਕਦਾ। ਉਹਨੇ ਕਰਕੇ ਦਿਖਾਤਾ। ਅਨਪੜ੍ਹ ਬੰਦੇ ਕੱਟੇ ਬਿਜ਼ਨਸ ਕਰ ਜਾਂਦੇ ਜੇ ਕਰਨਾ ਚਾਹੁੰਦਾ। ਬਿਲਕੁਲ ਹਿੰਮਤੇ ਨੇ ਜੀ ਲੋਕ, ਏਦਾਂ ਜੇ ਨਿਰਾਸ਼ ਹੋ ਕੇ ਬਹਿ ਜਾਣਗੇ ਫਿਰ ਨਹੀਂ ਕੁਝ ਵੀ ਜਿਹੜਾ ਹੋ ਸਕਦਾ। ਥੈਂਕ ਯੂ ਸ਼ਿੰਦਰ ਜੀ, ਬੜੀ ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮੇਸ਼।
ਸਤਿ ਸ਼੍ਰੀ ਅਕਾਲ ਦੋਸਤੇ ਭਾਈ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਅੱਜ ਮੁੱਦਾ ਕੀ ਚੱਲਦਾ? ਮੈਂ ਹਲੇ ਲਾਇਆ ਹੀ ਆ। ਨਿਰਾਸ਼ਾ ਤੋਂ ਕਿਵੇਂ ਬਚ ਗਏ? ਕਿੱਦਾਂ ਬਚ ਨਿਰਾਸ਼ਾ ਪਤਾ ਮੇਰੇ ਹਿਸਾਬ ਨਾਲ ਨਿਰਾਸ਼ਾ ਮੈਜੋਰਟੀ ਜੀ ਲੋਕ ਜਿਹਨਾਂ ਨੂੰ ਆਪਦੇ ਵਿੱਚ ਨਾ ਕੌਨਫੀਡੈਂਸ ਨਹੀਂ ਹੁੰਦਾ, ਨਿਰਾਸ਼ਾ ਜ਼ਿਆਦਾ ਉਹੀ ਲੋਕ ਲੈਂਦੇ ਆ। ਜੀ ਜੀ ਸਹੀ ਗੱਲ। ਜਿਹਨੂੰ ਜਿਹਦੇ ਚ ਪੂਰਾ ਕੌਨਫੀਡੈਂਸ ਆ, ਉਹ ਜੇ ਇੱਕ ਵਾਰੀ ਕੋਈ ਕੰਮ ਨਹੀਂ ਸਹੀ ਹੋਇਆ ਉਹ ਦੂਜੇ ਫੇਰ ਕਰੂਗਾ। ਇਹ ਨਹੀਂ ਉਹਨੂੰ ਕਹੂਗਾ, ਇਹ ਨਹੀਂ ਸੋਚੂਗਾ ਮੈਂ ਭਾਈ ਉਹ ਚੋਂ ਫੇਲ ਹੋ ਗਿਆ, ਪਰ ਉਹ ਆਪਦੀਆਂ ਮਿਸਟੇਕਾਂ ਤੋਂ ਲਰਨ ਕਰੂ। ਮੇਰੇ ਤੋਂ ਮਿਸਟੇਕ ਕੀ ਹੋਈ, ਦੂਜੀ ਵਾਰੀ ਉਹਨੂੰ ਤੁਸੀਂ ਕਰੈਕਟ ਕਰ ਸਕਦੇ ਨਾ। ਬਿਲਕੁਲ ਸਹੀ ਗੱਲ। ਤੇ ਏਦਾਂ ਜਿਹੜੀ ਲਾਈਫ ਆ, ਜੇ ਲਾਈਫ 'ਚ ਤੁਹਾਡੇ ਸਟਰਗਲ ਨਹੀਂ ਹੈ ਨਾ, ਤੇ ਉਹਨੂੰ ਤੁਸੀਂ ਲਾਈਫ ਨਹੀਂ ਕਹਿ ਸਕਦੇ। ਉਹ ਤੇ ਤੁਹਾਨੂੰ ਚੈਲੰਜ ਨਿਖਰ ਕੇ ਨਹੀਂ ਆਉਂਦਾ ਬਾਹਰ ਫਿਰ ਬੰਦਾ। ਜਿਹੜੇ ਲੋਕ ਚੈਲੰਜ ਐਕਸੈਪਟ ਕਰ ਲੈਂਦੇ ਉਹ ਉੱਪਰ ਤੱਕ ਜਾਂਦੇ ਜੀ। ਤੇ ਜੇ ਉਹ ਵਿੱਚੇ ਛੱਡ ਕੇ ਬਹਿ ਜਾਣ, ਹੁਣ ਤੁਸੀਂ ਜੇ ਇਹ 'ਚ ਬਾਹਲਾ ਪੜ੍ਹਾਈ ਦਾ ਵੀ ਨਹੀਂ ਹੈ ਵੀ ਬਹੁਤ ਪੜ੍ਹਿਆ ਲਿਖਿਆ ਹੋਣਾ। ਬਿਲ ਗੇਟ ਕਿੰਨਾ ਪੜ੍ਹਿਆ ਸੀ ਨਾ, ਉਹਦੇ ਬਾਪ ਦਾ ਰਾਤ ਨੂੰ ਚੋਰੀ ਜਾ ਕੇ ਤੇ ਉਹ ਕੰਪਿਊਟਰ ਟਰਾਈਆਂ ਕਰਦਾ ਸੀ ਨਾ। ਜੀ ਜੀ ਬਿਲਕੁਲ। ਉਹਦਾ ਫੌਜ ਸੀਗਾ ਪਿਓ ਦਾ। ਇਹ ਆਪ ਤਾਂ ਪੜ੍ਹਿਆ ਨਹੀਂ ਸੀ। ਪਰ ਨਹੀਂ, ਜਿਹਨਾਂ ਲੋਕਾਂ 'ਚ ਉਹਨੂੰ ਪਤਾ ਵੀ ਅਸੀਂ ਲਾਈਫ 'ਚ ਕਰਨਾ ਕੁਛ ਹੈ ਨਾ, ਤੇ ਮੇਰਾ ਖਿਆਲ ਨਿਰਾਸ਼ਾ ਵਾਲੀ ਤਾਂ ਗੱਲ ਹੀ ਕੋਈ ਨਹੀਂ ਉਹ 'ਚ। ਜੀ ਜੀ ਬਿਲਕੁਲ। ਕਰਨ ਦਾ ਕੋਈ ਜੇ ਤੁਸੀਂ ਜਿਹਦੇ 'ਚ ਕੋਈ ਹੈਗਾ ਏਮ ਹੈਗਾ, ਕੋਈ ਤੁਸੀਂ ਇੱਕ ਸਾਲ ਬੰਦੂਕ ਫੜੀ ਆ, ਤੁਹਾਡਾ ਨਿਸ਼ਾਨਾ ਹੀ ਕੋਈ ਨਹੀਂ, ਕਿੱਧਰ ਮਾਰੋਗੇ ਤੁਸੀਂ ਨਾ, ਪੁੱਠੇ ਸਿੱਧਾ ਮਾਰ ਦੇਵੇ ਨਾ। ਸਹੀ ਗੱਲ। ਤੁਹਾਨੂੰ ਮੈਜੋਰਟੀ ਜੇ ਤੁਸੀਂ ਇੱਥੇ ਪੜ੍ਹੇ ਹੋਣੇ ਆਪਣੇ ਘਰ, ਤੁਹਾਨੂੰ ਤਾਂ ਪਤਾ ਨਾ, ਮੈਜੋਰਟੀ ਜਿਹੜੇ ਬੱਚੇ ਅਨਡਿਸਾਈਡਡ ਹੁੰਦੇ, ਪਤਾ ਨਹੀਂ ਹੁੰਦਾ। ਪਤਾ ਨਹੀਂ ਹੁੰਦਾ। ਬਿਲਕੁਲ ਬਿਲਕੁਲ ਸਹੀ ਗੱਲ। ਮੈਂ ਬੱਚੇ ਪੜ੍ਹਾਏ ਆ। ਮੇਰਾ ਬੇਟਾ ਹੁਣ ਡਾਕਟਰ ਬਣਿਆ, ਬੇਟੀ ਨੇ ਫਾਰਮੇਸੀ ਕੀਤੀ ਛੋਟਾ ਮੈਡੀਕਲ ਸਕੂਲ ਜਿਹੜਾ। ਪਰ ਮੈਂ ਪੜ੍ਹਿਆ ਥੋੜਾ, ਪਰ ਮੈਨੂੰ ਨੌਲੇਜ ਆਮ ਬੰਦਿਆਂ ਨਾਲੋਂ ਜ਼ਿਆਦਾ। ਪਰ ਤੁਸੀਂ ਨਾ ਮੈਜੋਰਟੀ ਚ ਅਨਡਿਸਾਈਡਡ ਹੁੰਦੇ, ਉਹਨੂੰ ਪਤਾ ਨਹੀਂ ਹੁੰਦਾ ਬੱਚਿਆਂ ਨੇ ਕੀ ਕਰਨਾ ਨਾ। ਕਾਲਜ ਤੱਕ ਜਿੰਨਾ ਚਿਰ ਉਹਦੀ ਜਰਨਲ ਨਹੀਂ ਹੁੰਦੀ, ਉਹਨੂੰ ਪਤਾ ਨਹੀਂ ਹੁੰਦਾ ਅਸੀਂ ਕਰਨਾ ਕੀ। ਉਹ ਮੇਜਰਿੰਗ ਚੁਣ ਸਕਦੇ। ਪਰ ਉਹਨੂੰ ਜਿਹੜੇ ਬੱਚਿਆਂ ਨੇ ਪਹਿਲੋਂ ਹਾਈ ਸਕੂਲ ਦੇ ਧਾਰ ਲਿਆ ਵੀ ਮੈਂ ਆਹ ਮੇਜਰ ਕਰਨਾ, ਤਾਂ ਉਹ ਛੇਤੀ ਸਿਰੇ ਚੜ ਜਾਂਦੇ, ਦੂਏ ਵੀ ਜਾਂਦੇ, ਪਰ ਉਹ ਟਾਈਮ ਵੇਸਟ ਕਰਦੇ। ਜੀ ਜੀ ਥੈਂਕ ਯੂ। ਉਹਨੂੰ ਫੇਲ ਹੀ ਨਹੀਂ ਕਰ ਸਕਦੇ। ਨਿਰਾਸ਼ਾ ਨਹੀਂ ਹੋਣੀ ਚਾਹੀਦੀ ਲਾਈਫ 'ਚ। ਬੜੇ ਉਤਰਾਅ ਚੜ੍ਹਾਅ ਆਉਂਦੇ ਆ ਜ਼ਿੰਦਗੀ ਦੇ ਵਿੱਚ ਨਾ। ਬਿਲਕੁਲ ਸਹੀ। ਸੋ ਗਿਵ ਅਪ ਨਾ ਕਰੋ ਤੁਸੀਂ। ਤੁਹਾਡਾ ਇੱਕ ਮਕਸਦ ਹੋਣਾ ਚਾਹੀਦਾ, ਮੈਂ ਕੰਮ ਕਰਨਾ। ਇੱਕ ਦੁਨੀਆ ਤੇ ਰੱਬ ਨੇ ਇਨਸਾਨ ਹੀ ਇਹੋ ਜਿਹਾ ਪੈਦਾ ਕੀਤਾ ਜੋ ਮਰਜ਼ੀ ਕਰ ਸਕਦਾ। ਜੀ ਜੀ ਇੰਨੀ ਕੁ ਉਹਨੂੰ ਦਿੱਤੀ ਹੈ ਸ਼ਕਤੀ, ਮਨ ਦੀ ਵੀ, ਦਿਮਾਗ ਦੀ ਵੀ, ਹਿੰਮਤ ਜਿਹੜੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਦਿੱਤੀ ਆ, ਕਰ ਸਕਦੇ। ਕਿਉਂਕਿ ਜੇ ਨਿਰਾਸ਼ਾ ਦੇ ਵਿੱਚ ਰਹਿ ਜਾਂਦੇ ਤਾਂ ਅੱਜ ਜਿਹੜੀਆਂ ਚੀਜ਼ਾਂ ਦੇ ਆਪਾਂ ਆਨੰਦ ਮਾਣ ਰਹੇ ਤੇ ਉਹ ਆਪਾਂ ਨੂੰ ਮਿਲਣੇ ਨਹੀਂ ਸੀ, ਉਹ ਹੋਣੀਆਂ ਨਹੀਂ ਸੀਗੀਆਂ। ਸੋ ਥੈਂਕ ਯੂ ਜਸਬੀਰ ਜੀ, ਬੜੀ ਮਿਹਰਬਾਨੀ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਛੋਟੀ ਜੀ ਕੁਇਕ ਬ੍ਰੇਕ, ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਆਉਂਦੇ ਆ ਤੇ ਗੱਲਬਾਤ ਦਾ ਸਿਲਸਿਲਾ ਆਪਾਂ ਏਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਕਿ ਨਿਰਾਸ਼ਾ ਚੋਂ ਨਿਕਲਿਆ ਕਿਵੇਂ ਜਾਵੇ ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਫਿਰ ਤੋਂ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਿਰ ਜੀ ਆਇਆਂ ਨੂੰ ਜਿਹੜਾ ਉਹ ਆਪਾਂ ਆਖਦੇ ਹਾਂ। ਸੋ ਨਿਰਾਸ਼ਾਵਾਦੀ ਲੋਕਾਂ ਤੋਂ ਦੂਰ ਵੀ ਰਹਿਣਾ ਚਾਹੀਦਾ। ਜਿੱਦਾਂ ਆਪਾਂ ਦੱਸ ਕੇ ਗਏ ਸੀ ਇੱਕ ਕਾਲਰ ਵੀ ਤੁਹਾਡੇ ਲਾਗੇ ਜੇ ਟੰਗਾ ਖਿੱਚਣ ਵਾਲੇ ਆ ਜਾਂ ਇਹੀ ਕਹਿੰਦੇ ਰਹਿੰਦੇ ਆ ਵੀ ਇੱਥੇ ਨਹੀਂ ਕੁਝ ਵੀ ਹੋ ਸਕਦਾ, ਹੁਣ ਨਹੀਂ ਕੁਝ ਵੀ ਹੋਣਾ, ਹੋ ਆਹ ਕੀ ਹੋ ਗਿਆ, ਇੱਥੇ ਤੇ ਗੱਲ ਹੀ ਨਹੀਂ ਬਣ ਸਕਦੀ, ਆਹ ਤੂੰ ਕੀ ਕਰਤਾ, ਬਚ ਕਰ ਹੀ ਨਹੀਂ ਸਕਦਾ, ਇਹ ਤਾਂ ਕਰ ਹੀ ਨਹੀਂ ਸਕਦੇ। ਹਾਂਜੀ, ਇੱਦਾਂ ਨਹੀਂ, ਕੁਛ ਇੱਦਾਂ ਦੇ ਲੋਕ ਹੋਣ ਜਿਹੜਾ ਸ਼ਾਬਾਸ਼ੀ ਦੇਣ, ਪਿੱਠ ਜਿਹੜੀ ਉਹ ਥਾਪਣ, ਪੂਰੀ ਥਾਪਣ ਤੇ ਕਹਿਣ ਕੋਈ ਨਹੀਂ ਹੋ ਜਾਊਗਾ, ਕਰ ਲਾਂਗੇ, ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ, ਇਹ ਨਹੀਂ ਤਾਂ ਫਿਰ ਸਹੀ, ਆਹ ਨਹੀਂ ਹੋਇਆ ਇਹਨੂੰ ਆਪਾਂ ਆਹ ਬਦਲਦੇ ਹਾਂ, ਏਦਾਂ ਕਰਾਂਗੇ। ਥੋੜੇ ਜਜ਼ਬੇ ਦੇ ਨਾਲ, ਥੋੜੇ ਹੌਸਲੇ ਵਾਲੇ ਲੋਕ, ਪੋਜ਼ਿਟਿਵ ਲੋਕ ਜਿਹੜੇ ਆ ਉਹ ਚਾਹੀਦੇ ਆ। ਜੇ ਤੁਸੀਂ ਨੈਗੇਟਿਵ ਆਊਟਕਮ ਵਾਲੇ ਲੋਕਾਂ ਦੇ ਨਾਲ ਰਹਿੰਦੇ ਆ ਤੇ ਨਿਰਾਸ਼ਾ ਨੇ ਤੁਹਾਡੇ ਦੁਸ਼ਵਾਰ ਕਰ ਦੇਣਗੇ ਤੁਹਾਡੀ ਜ਼ਿੰਦਗੀ। ਉਹ ਨਿਰਾਸ਼ਾ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਨੈਗੇਟਿਵ ਚੀਜ਼ ਦਿਖਣੀ ਆ। ਫਿਰ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ, ਕੋਈ ਵੀ ਚੀਜ਼ ਉਹਦੇ ਵਿੱਚ ਕੁਛ ਨਾ ਕੁਛ ਪੋਜ਼ਿਟਿਵ ਹੁੰਦਾ, ਆਪਾਂ ਲੱਭਣਾ। ਇੱਕ ਮੈਨੂੰ ਆਰਟਿਸਟ ਦੀ ਗੱਲ ਯਾਦ ਆ ਗਈ, ਉਹ ਥੀਏਟਰ ਦਾ ਬੜਾ ਹਾਲੀਵੁੱਡ ਦਾ ਤਗੜਾ ਐਕਟਰ ਆ। ਕਹਿੰਦਾ ਜਦੋਂ ਮੈਂ ਬ੍ਰਿਟੇਨ ਦੇ ਵਿੱਚ ਸੀਗਾ ਤੇ ਮੈਂ ਥੀਏਟਰ ਕਰ ਰਿਹਾ ਸੀ, ਇੱਕ ਸ਼ੋਅ ਸੀਗਾ ਚੱਲਦਾ, ਪਲੇ ਸੀਗਾ, ਇਹਨੇ ਦਰਵਾਜ਼ੇ ਥਾਣੀ ਐਂਟਰੀ ਕਰਨੀ ਸੀ, ਠੀਕ ਹੈ ਨਾ। ਕਹਿੰਦਾ ਉਹਦੇ ਮੂਹਰੇ ਕੁਰਸੀ ਡਿੱਗ ਗਈ, ਮੈਂ ਆਪਣੇ ਡਾਇਰੈਕਟਰ ਵੱਲ ਦੇਖਾਂ ਵੀ ਭਾਈ ਮੈਂ ਕੀ ਕਰਾਂ, ਕਹਿੰਦਾ ਓਪਰਚੁਨਿਟੀ ਹੁਣ ਤੇਰੇ ਲਈ, ਤੂੰ ਕਰ ਕੁਛ, ਵੀ ਹੁਣ ਮੈਂ ਕੀ ਕਰਾਂ, ਤੂੰ ਤੇਰਾ ਆ, ਤੂੰ ਹੁਣ ਸੀਨ ਕਰਨਾ ਆ, ਹੁਣ ਜਿੰਨੀ ਕੁ ਥਾਂ ਹੈਗੀ ਉਹਨੇ ਚੋਂ ਨਿਕਲ। ਉਹ ਅੱਗੋਂ ਕਹਿੰਦਾ ਵੀ ਇਹਨੂੰ ਮੌਕੇ ਨੂੰ ਕਿੱਦਾਂ ਸਾਂਭਿਆ ਜਾਵੇ। ਜੇ ਉੱਥੇ ਨਿਰਾਸ਼ ਹੋ ਕੇ ਬਹਿ ਜਾਂਦੇ, ਛੱਡ ਕੇ ਚਲ ਜਾਂਦੇ, ਫਿਰ ਤਾਂ ਪਲੇ ਰੁਕ ਜਾਣਾ ਸੀ। ਉਹ ਕਹਿੰਦਾ ਜੇ ਕਾਮੇਡੀ ਵਾਲਾ ਆ, ਉਤੋਂ ਨੇ ਡਿੱਗ ਕੇ ਆ, ਲੋਕੀ ਹੱਸ ਲੈਣਗੇ, ਜੇ ਡਰਾਮੈਟਿਕ ਆ, ਚੱਕ ਕੇ ਥੱਲੇ ਮਾਰ, ਲੋਕੀ ਕਰ ਲੈਣਗੇ। ਮੌਕੇ ਨੂੰ ਸਾਂਭਣਾ ਹੈ, ਸੋ ਹੁਣ ਜੇ ਉਹ ਡਾਇਰੈਕਟਰ ਉਹਨੂੰ ਕਵੇ ਓਹੋ ਕੁਰਸੀ ਡਿੱਗ ਗਈ, ਉਹ ਲਿਆਓ ਬੰਦਾ ਸੱਦ, ਇੱਧਰੋਂ ਆਓ ਉੱਧਰੋਂ ਆਓ, ਲੋਕੀ ਉਹਨੂੰ ਕੱਢੋ, ਇਹ ਕਰੋ, ਉਹ ਸਾਰਾ ਮਾਹੌਲ ਜਿਹੜਾ ਉਹ ਸਾਰਾ ਖਰਾਬ ਹੋ ਜਾਂਦਾ। ਸੋ ਇਹ ਚੀਜ਼ਾਂ ਦੇ ਵਿੱਚੋਂ ਜਿਹੜੀ ਕੁਛ ਹੋਇਆ ਹੈ ਨਾ, ਨੈਗੇਟਿਵ ਵੀ ਹੋਇਆ, ਉਹਦੇ ਵਿੱਚ ਵੀ ਤੁਹਾਨੂੰ ਓਪਰਚੁਨਿਟੀ ਹੁੰਦੀ ਹੋਈ ਆ, ਇਹ ਲੱਭਣੀ ਨਹੀਂ ਚਾਹੀਦੀ, ਪ੍ਰਵੀਨ, ਉਹ ਹੁੰਦੀ ਹੋਈ ਹੁੰਦੀ। ਜੇ ਸੋਚ ਕੇ ਚੱਲੂਗੇ ਵੀ ਹੈਗੀ ਆ, ਫਿਰ ਤਾਂ ਮਿਲ ਹੀ ਜਾਣੀ, ਫਿਰ ਤਾਂ ਤੁਸੀਂ ਉਹਦੇ ਵਿੱਚੋਂ ਕੁਛ ਨਾ ਕੁਛ ਪੋਜ਼ਿਟਿਵ ਕੱਢ ਕੇ ਹੀ ਤੁਰਨਾ ਆ, ਵੀ ਉਹਦੇ ਵਿੱਚੋਂ ਹਰ ਇੱਕ ਚੀਜ਼ ਦੇ ਵਿੱਚ ਪੋਜ਼ਿਟਿਵਿਟੀ ਆਪਾਂ ਲੱਭ ਸਕਦੇ ਆ। ਇਹ ਜਿਹੜੀ ਨਿਰਾਸ਼ਾ ਨੂੰ ਥੱਲੇ ਕਰਨ ਵਾਲੀ ਗੱਲ। ਬਹੁਤੇ ਜਿਹੜੇ ਲੋਕ ਨੇ ਉਹ ਇਦਾਂ ਕਰ ਵੀ ਲੈਂਦੇ ਨੇ, ਪਰ ਕੁਛ ਅਜਿਹਾ ਫਿਰ ਵੀ ਹਿੱਸਾ ਹੁੰਦਾ, ਵਰਗ ਹੈਗਾ ਆ, ਜਿਨ੍ਹਾਂ ਦੇ ਕੋਲ ਇੰਨਾ ਹਿੰਮਤ ਨਹੀਂ ਹੁੰਦੀ, ਉਹ ਨਹੀਂ ਜਿਤਾ ਪਾਉਂਦੇ। ਉੱਥੇ ਜਿਹੜੇ ਉਹਦੇ ਨਾਲ ਦੇ ਆ, ਉਹਨਾਂ ਦਾ ਬਹੁਤ ਅਹਿਮ ਕਿਰਦਾਰ, ਬਹੁਤ ਰੋਲ ਅਹਿਮ ਹੁੰਦਾ। ਜਿਹੜਾ ਆਲਰੇਡੀ ਡਿਸਅਪੁਆਇੰਟਡ ਆ, ਨਿਰਾਸ਼ ਆ, ਉਹਨੂੰ ਹੋਰ ਨਿਰਾਸ਼ਾ ਵਾਲੀਆਂ ਗੱਲਾਂ ਨਹੀਂ ਜਿਹੜੀਆਂ ਉਹ ਕਰਨੀਆਂ, ਉਹਨੂੰ ਕੁਝ ਪੋਜ਼ਿਟਿਵ ਗੱਲਾਂ ਆਪਾਂ ਸੁਣਾਉਣੀਆਂ, ਵੀ ਇਹਦੇ ਵਿੱਚੋਂ ਆਪਾਂ ਕਿੱਦਾਂ ਨਿਕਲੇ ਆ, ਕੋਈ ਕਹਾਣੀ ਸੁਣਾਓ, ਕੋਈ ਆਪਣੀ ਗੱਲ ਦੱਸੋ, ਮੈਂ ਏਦਾਂ ਸੀ ਓਦਾਂ ਸੀ। ਕਈ ਵਾਰੀ ਬੰਦਾ ਜਿਹੜਾ ਸਿਖਾਉਣ ਵਾਲਾ ਵੀ ਆ ਨਾ, ਦੱਸਣ ਵਾਲਾ ਵੀ, ਉਹਨੂੰ ਲੱਗਦਾ ਵੀ ਮੈਂ ਇੱਕ ਦੋ ਵਾਰੀ ਦੱਸਦੀ ਆ, ਸ਼ਾਇਦ ਠੀਕ ਹੋ ਜਾਊਗਾ, ਪਰ ਇਹਦੀ ਵਕਤ ਜ਼ਿਆਦਾ ਲੱਗਦਾ ਹੈ। ਹਰ ਇੱਕ ਦਾ ਜਿਹੜਾ ਉਹ ਪੈਰਾਮੀਟਰ ਆ, ਉਹ ਅਲੱਗ-ਅਲੱਗ ਹੁੰਦਾ। ਕਿਸੇ ਨੇ ਇੱਕ ਵਾਰੀ ਕਿਆ ਕਰ ਲੈਣਾ, ਕਿਸੇ ਨੇ ਦੋ ਵਾਰੀ ਕਿਆ ਕਰਨਾ, ਕਈਆਂ ਦੀ 10 ਵਾਰੀ ਵੀ ਜਿਹੜਾ ਉਹ ਕਹਿਣਾ ਪੈ ਸਕਦਾ ਆ। ਇੱਕ ਗੱਲ ਹੋਰ ਆ, ਅਸੀਂ ਥੋੜੇ ਜਿਹੇ ਮਿਹਣੇ ਵੀ ਬਹੁਤ ਮਾਰਦੇ ਆ, ਖਾਸ ਕਰਕੇ ਸਾਡੇ। ਇਹ ਤਾਂ ਦੇਖੋ ਜੀ, ਸਾਰਕਜ਼ਮ ਤਾਂ ਹੁਣ ਨਾਲ ਹੀ ਆ, ਸਾਰਿਆਂ ਦੇ ਨਾਲ ਹੀ ਆ, ਪਰ ਇਹ ਨਹੀਂ ਹੋਣਾ ਚਾਹੀਦਾ। ਮਤਲਬ ਜੇ ਲਾ ਕੇ ਗੱਲਾਂ ਕਰਦੀਆਂ, ਹਾਂਜੀ, ਵੀ ਜਿੱਥੇ ਕਿਤੇ ਕੁਝ ਹੋਇਆ ਤਾਂ ਕਹੀ ਜਾਣਾ, ਕਹੀ ਜਾਣਾ। ਉਹ ਚਲੋ ਇੱਕ ਅਹਿਸਾਸ ਕਰਾਉਣਾ ਵੀ ਜ਼ਰੂਰੀ ਹੁੰਦਾ ਕਈ ਵਾਰੀ, ਪਰ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਫੜ ਕੇ ਬਹਿ ਜਾਓ, ਉਹਨੂੰ ਛੱਡ ਦਿਓ, ਉਸ ਚੀਜ਼ ਨੂੰ ਛੱਡ ਦੇਣਾ ਚਾਹੀਦਾ। ਜਿਹੜੀ ਚੀਜ਼ ਤੁਹਾਨੂੰ ਨਿਰਾਸ਼ ਕਰਦੀ ਹੈ ਨਾ, ਉਹਨੂੰ ਛੱਡ ਦਿਓ ਇੱਕ ਮਿੰਟ ਲਈ, ਉਹਨੂੰ ਦੁਬਾਰਾ ਟਰਾਈ ਕਰੋ, ਜਾਂ ਉਸ ਮਾਹੌਲ 'ਚ ਨਿਕਲੋ, ਕੰਮ 'ਚੋਂ, ਜਾਂ ਜਿਸ ਵੀ ਕਿਸੇ ਕਿਸਮ ਦੀ ਨਿਰਾਸ਼ਾ ਹੈ ਤਾਂ ਉਹਨੂੰ ਛੱਡ ਦੇਣਾ ਚਾਹੀਦਾ। ਬਾਹਲੇ ਬੰਦਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਜੇ ਫਾਈਨੈਂਸ਼ੀਅਲੀ ਡਾਊਨ ਆ ਤਾਂ ਮੈਂ ਤਾਂ ਨਿਰਾਸ਼ ਹਾਂ। ਨਹੀਂ, ਇਸ ਤਰ੍ਹਾਂ ਨਹੀਂ ਹੈ। ਬਥੇਰੇ ਤੁਹਾਨੂੰ ਵਸੀਲਿਆਂ ਵਾਲੇ, ਬਥੇਰੇ ਆਰਥਿਕ ਤੌਰ ਤੇ ਸਮਰੱਥ ਬੰਦੇ ਵੀ ਨਿਰਾਸ਼ ਦਿਸ ਜਾਣਗੇ, ਉਹ ਕਿਸੇ ਹੋਰ ਪੱਖੋਂ ਹੁੰਦੇ ਆ। ਸੋ ਇਹ ਤਾਂ ਸਾਨੂੰ ਬਿਲਕੁਲ ਨਹੀਂ ਦੇਖਣਾ ਚਾਹੀਦਾ ਕਿ ਅਸੀਂ ਗਰੀਬ ਹਾਂ ਤਾਂ ਨਿਰਾਸ਼ ਹਾਂ, ਜਾਂ ਸਾਡੇ ਕੋਲੇ ਸਰਮਾਇਆ ਘੱਟ ਆ ਅਸੀਂ ਤਾਂ ਨਿਰਾਸ਼ ਹਾਂ। ਨਹੀਂ, ਨਿਰਾਸ਼ਾ ਬਹੁਤ ਕਿਸਮ ਦੀ ਹੈ, ਪਰ ਉਹਦੇ ਵਿੱਚ ਫਸੇ ਰਹਿਣਾ
ਉਹ ਆਪਣੀ ਗਲਤੀ ਹੈ ਇਨਸਾਨ ਦੀ। ਇਨਸਾਨ ਨੂੰ ਜੇ ਉਹ ਨਿਰਾਸ਼ਾ ਨੂੰ ਅਡਾਪਟ ਕਰ ਸਕਦਾ ਤੇ ਉਹਨੂੰ ਛੱਡ ਵੀ ਤਾਂ ਸਕਦਾ ਨਾ। ਹਾਂ, ਹਾਂਜੀ। ਆਪਣੀ ਹੋਪ ਨੂੰ ਹਾਂ, ਅਪਣਾ ਲੇ, ਹਾਂ, ਨਿਰਾਸ਼ਾ ਆਪਣੇ ਆਪ ਹੀ ਛੁੱਟ ਜਾਣੀ ਹੈ। ਹਾਂਜੀ, ਹਾਂਜੀ। ਜੀ, ਜਰਨੈਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਾਰ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਜੀ। ਅੱਛਾ ਜੀ, ਮੈਂ ਹੁਣੇ ਹੀ ਆਨ ਕੀਤਾ ਸੀਗਾ ਥੋੜਾ ਜਿਹਾ, ਤੇ ਚੱਕਰ ਇਹ ਸੀਗਾ ਵੀ ਤੁਸੀਂ ਕਿਹਾ ਵੀ ਨੈਗੇਟਿਵ ਤੇ ਜਿਹੜਾ ਬੰਦਾ ਭਲਵਾਨ ਵੀ ਬਣਦਾ ਨਾ ਹਾਂਜੀ। ਉਹ 1000 ਵਾਰੀ ਢੈਂਦਾ ਤੇ ਫੇਰ ਉਹ ਢਾਉਂਦਾ ਕਿਸੇ ਨੂੰ, ਫੇਰ ਤਕੜਾ ਬਣਦਾ। ਇਹ ਤਾਂ ਹੈ। ਤੇ ਜੇ ਉਹ ਇੱਕ ਦਿਨ ਆਖਦੇ ਵੀ ਮੈਨੂੰ ਤਾਂ ਤਕੜਾ ਸੀ ਜਾਂ ਉਹਨੇ ਮੈਨੂੰ ਢਾਲਿਆ ਜਾਂ ਮੇਰਾ ਦਾ ਨਹੀਂ, ਤੇ ਉਹ ਤਾਂ ਉਦੋਂ ਹੀ ਮੈਦਾਨ ਚੋਂ ਪਾਸੇ ਹੋ ਜੂ। ਤੇ ਜਿਹਦੇ ਚ ਲਗਨ ਹੁੰਦੀ, ਜਿਹਦੇ ਚ ਹੁੰਦਾ ਨਾ ਵੀ ਮੈਂ ਇਹ ਕਰਨਾ ਹੀ ਕਰਨਾ ਹੈ, ਉਹ ਬੰਦਾ ਇੱਕ ਨਾ ਇੱਕ ਦਿਨ ਟੌਪ ਤੇ ਜਾਂਦਾ। ਕੋਈ ਕੰਮ ਕਰ ਲੋ, ਕੋਈ ਵੀ, ਕਦੇ ਵੀ ਕਿਸਮਤ ਨੂੰ ਨਾ ਕਹੋ ਮਾੜੇ ਚੰਗੇ। ਜਿਵੇਂ ਤੁਸੀਂ ਕਹਿੰਦੇ ਵੀ ਪੈਸਾ ਨਹੀਂ ਮੇਰੇ ਕੋਲੇ, ਪੈਸਾ ਤੁਹਾਡੇ ਹਿੰਮਤ ਨਾਲ ਤੇ ਤੁਹਾਡੇ ਕੰਮ ਨਾਲ ਬਣਨਾ ਹੈ ਜੀ। ਬਿਲਕੁਲ। ਜੇ ਤੁਸੀਂ ਹਿੰਮਤ ਛੱਡਦੀ ਫੇਰ ਤੁਹਾਡੇ ਕੋਲੇ ਜਿਹੜਾ ਉਹ ਵੀ ਖਤਮ ਹੋ ਜਾਣਾ, ਉਹ ਵੀ ਖਤਮ ਹੋ ਜਾਣਾ। ਸਹੀ ਜੀ। ਪੋਜ਼ਿਟਿਵ ਸੋਚੋ, ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਤੁਹਾਡਾ ਕੰਮ ਹੋਊਗਾ। ਜਦੋਂ ਤੁਸੀਂ ਨੈਗੇਟਿਵ ਹੀ ਸੋਚੀ ਜਾਣਾ, ਕਈ ਬੰਦੇ ਵੇਖਿਆ ਯਾਰ ਜੇ ਮੈਂ ਐ ਕਰ ਲਿਆ ਨਾ ਤਾਂ ਮੈਨੂੰ ਐ ਹੋ ਜੂ, ਹੁਣ ਮੈਂ ਕੀ ਕਰਾਂ, ਜੇ ਮੈਂ ਐ ਕਰ ਲਿਆ ਮੈਂ ਐ ਹੋ ਜੂ। ਉਹਨੂੰ ਆਖਿਆ ਜੇ ਕੋਈ ਕਰੇਗਾ ਤਾਂ ਫੇਰ ਹੀ ਹੋਊ ਨਾ। ਹੁਣ ਕਈ ਸੀ ਉਦੋਂ ਇੰਡੀਆ ਦੇ ਵਿੱਚ ਵੀ ਆਪਾਂ ਪਲੀਤੇ ਲਾ ਲਾ ਕੇ ਇੰਜਨ ਚਲਾਉਂਦੇ ਸੀ, ਤੇ ਕਈ ਆਖਦੇ ਯਾਰ ਸਟਾਰਟ ਨਹੀਂ ਹੋਇਆ, ਤੜਕੇ ਤੇਲ ਜੰਮਿਆ ਸੀ, ਤੇ ਉਹਨੂੰ ਅਸੀਂ ਪੂਰਾ ਤੇਲ ਪਾ ਲੈਣਾ, ਵਿੱਚੋਂ ਪਲੀਤਾ ਲਾ ਲੈਣਾ ਤੇ ਠਾਠਾ ਕਰਕੇ ਚਲਾ ਲੈਣਾ, ਤੇ ਜਿੰਨਾ ਚਿਰ ਚੱਲਦਾ ਹੀ ਪਾਣੀ ਲਾ ਗਿਆ ਤਾਂ ਵਧੀਆ ਹੋ ਜਾਣਾ ਹੈ ਨਾ। ਤੇ ਜਦੋਂ ਜਮਾ ਖੜ ਜਾਂਦੇ ਉਦੋਂ ਮਿਸਤਰੀ ਨੂੰ ਸਾਦੇ ਸੀ ਵੀ ਭਾਈ ਹੁਣ ਖੜ ਗਿਆ। ਚੱਕਰ ਇਹ ਹੁੰਦਾ, ਹਿੰਮਤ ਨਾ ਛੱਡੋ, ਹਿੰਮਤ ਕਰੋ ਤੇ ਤੁਹਾਡਾ ਆਪੇ ਹੋਊ। ਇੰਨਾ ਹੀ ਮੈਂ ਤਾਂ ਸੁਣਿਆ ਸੀ ਤੇ ਬਹੁਤ ਵਧੀਆ। ਹਾਂਜੀ, ਮਿਹਰਬਾਨੀ, ਸ਼ੁਕਰੀਆ ਜੀ। ਆਪਣੇ ਆਪ ਨੂੰ ਕੋਸਣਾ ਬੰਦ ਕਰੋ। ਜੇ ਜਦੋਂ ਬੰਦਾ ਕਿਸੇ ਚੀਜ਼ ਦੇ ਵਿੱਚ ਰਹਿ ਜਾਂਦਾ ਹੈ, ਉਹ ਐਕਸਪੈਕਟੇਸ਼ਨ ਜੇ ਮੀਟ ਨਹੀਂ ਹੁੰਦੀਆਂ ਨਾ, ਉਹ ਬੰਦਾ ਆਪਣੇ ਆਪ ਨੂੰ ਕਸੂਰਵਾਰ ਜ਼ਿਆਦਾ ਮੰਨਦਾ। ਥੋੜਾ ਆਪਣੇ ਪ੍ਰਤੀ ਹਮਦਰਦੀ ਰੱਖੋ। ਕੋਈ ਗੱਲ ਨਹੀਂ, ਇਹ ਹੋ ਵੀ ਗਿਆ, ਕੁਛ ਰਹਿ ਵੀ ਗਿਆ ਤਾਂ ਦੁਨੀਆ ਦਾ ਅੰਤ ਨਹੀਂ, ਜ਼ਿੰਦਗੀ ਦਾ ਉਹ ਅੰਤ ਨਹੀਂ ਹੈ। ਜੀ ਜੀ। ਉਹਦੇ ਵਿੱਚੋਂ ਆਪਾਂ ਅੱਗੇ ਜਿਹੜਾ ਉਹ ਨਿਕਲ ਸਕਦੇ ਹਾਂ। ਬਹੁਤ ਵਾਰੀ ਲੋਕਾਂ ਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਬੜੀ ਨਿਰਾਸ਼ਾ ਲੱਗਦੀ ਹੈ, ਨਿਰਾਸ਼ਾ ਜਿਹੜੀ ਉਹ ਰਹਿੰਦੀ ਆ। ਜੀ। ਐਕਚੁਅਲੀ ਉਹਦੇ ਵਿੱਚ ਇੱਦਾਂ ਵੀ ਆਪਾਂ ਸੋਚਦੇ ਹਾਂ ਵੀ ਪਰਫੈਕਸ਼ਨ ਹੋਵੇ, ਜਿੱਦਾਂ ਇੱਕ ਜਣਾ ਸੋਚ ਰਿਹਾ ਦੂਜੇ ਦੇ ਪ੍ਰਤੀ, ਜੇ ਉਹ ਬਿਲਕੁਲ ਐਗਜ਼ੈਕਟਲੀ ਡਿਟੋ ਨਹੀਂ ਕਰ ਰਿਹਾ ਤੇ ਫਿਰ ਉਹ ਕਹਿੰਦਾ ਵੀ ਇਹ ਤੇ ਨਿਰਾਸ਼ਾ ਵਾਲੀ ਗੱਲ ਆ, ਇੱਥੇ ਕੰਮ ਖਰਾਬ ਆ। ਪਰ ਕਹਿੰਦੇ ਵੀ ਉੱਥੇ ਐਫਰਟ ਦੇਖੋ ਵੀ ਅਗਲਾ ਕੋਸ਼ਿਸ਼ ਤਾਂ ਕਰ ਰਿਹਾ ਕਿ ਨਹੀਂ। ਹਾਂਜੀ, ਵੀ ਜੇ ਉਹ ਕਰ ਰਿਹਾ ਤੇ ਫਿਰ ਚਲੋ ਥੋੜਾ ਬਹੁਤਾ ਗੁੰਜਾਇਸ਼ ਜਿਹੜੀ ਉਹ ਰੱਖਣੀ ਚਾਹੀਦੀ ਆ। ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਫਿਰ ਕੀ ਹਾਲ ਜਿਹੜਾ ਅੱਜ ਕੱਲ ਦੇ ਰਿਸ਼ਤਿਆਂ ਦਾ ਫਿਰ ਬਣਦਾ ਹੋਇਆ ਪਿਆ। ਬਿਲਕੁਲ ਇਹੀ ਜਿੱਥੋਂ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਸੀ ਨਾ ਅਸਲ ਦੇ ਵਿੱਚ, ਕਿ ਉਮੀਦਾਂ ਦਾ ਜ਼ਿਆਦਾ ਰਹਿਣਾ, ਉਮੀਦਾਂ ਜ਼ਿਆਦਾ ਲਾ ਕੇ ਰੱਖਣੀਆਂ ਤਾਂ ਉਹ ਨਿਰਾਸ਼ਾ ਨੂੰ ਜਨਮ ਦਿੰਦੀਆਂ ਨੇ। ਤਾਂ ਇਹੀ ਸੇਮ ਚੀਜ਼ ਰਿਸ਼ਤਿਆਂ ਦੇ ਵਿੱਚ ਵੀ ਅਪਲਾਈ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਰਿਸ਼ਤੇ ਦੇ ਵਿੱਚੋਂ ਜ਼ਿਆਦਾ ਉਮੀਦ ਤੋਂ ਜ਼ਿਆਦਾ ਲਗਾ ਲੈਂਦੇ ਹਾਂ ਤਾਂ ਉਦੋਂ ਫਿਰ ਸਾਡੇ ਹੱਥ ਨਿਰਾਸ਼ਾ ਲੱਗਦੀ ਹੈ। ਸੋ ਇਸ ਕਰਕੇ ਜ਼ਿਆਦਾ ਆਸ਼ਾਵਾਦੀ ਹੋਣਾ ਬਹੁਤ ਵਧੀਆ ਗੱਲ ਹੈ, ਪਰ ਲੋੜੋਂ ਵੱਧ ਜੇ ਕਿਸੇ ਤੋਂ ਇੱਕ ਇੰਡੀਵਿਜੂਅਲ ਤੋਂ ਆਸ਼ਾ ਕਰੋਗੇ ਫਿਰ ਵੀ ਉਹ ਕੰਮ ਖਰਾਬ ਹੋ ਜਾਂਦਾ। ਹਾਂ, ਜਦੋਂ ਉਹੀ ਨਾ ਐਕਸਪੈਕਟੇਸ਼ਨ ਮੀਟ ਨਹੀਂ ਹੋਣੀਆਂ, ਜਦੋਂ ਤੁਸੀਂ ਜੋ ਸੋਚ ਰਹੇ ਹੋ ਐਗਜ਼ੈਕਟਲੀ ਉਦਾਂ ਹੋਣਾ ਨਹੀਂ, ਥੋੜੀ ਬਹੁਤੀ ਕਸਰ ਤਾਂ ਰਹਿੰਦੀ ਆ, ਕਿਤੇ ਥੋੜੀ ਜ਼ਿਆਦਾ ਹੋ ਜਾਂਦੀ ਆ, ਉਦੋਂ ਫਿਰ ਬੰਦਾ ਜ਼ਿਆਦਾ ਹੀ ਨਿਰਾਸ਼ ਹੋ ਜਾਂਦਾ। ਉਹ ਫਿਰ ਆਪ ਵੀ ਨਿਰਾਸ਼ ਹੋਣਾ, ਕਸੂਰ ਕਿਸੇ ਦਾ ਵੀ ਨਹੀਂ, ਨਿਰਾਸ਼ਾ ਆਪਣੇ ਪੱਲੇ ਬਗੈਰ ਮਤਲਬ ਤੋਂ ਹੀ ਪਾ ਲੈਣੀ, ਕਿੱਦਾਂ ਕਿਸੇ ਨੇ ਤੇ ਭੁਗਤਣਾ ਤੁਸੀਂ, ਏਦਾਂ ਕਿਉਂ ਭਾਈ? ਇਹ ਨਹੀਂ ਗੱਲ ਠੀਕ। ਅਭੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਮੈਂ ਤੇ ਸੁਣਨਾ ਸੋਚ ਰਿਹਾ ਸਾਰੇ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਮੈਂ ਹੁਣ ਲਾਸਟ 'ਚ ਸੁਣਨ ਲੱਗਾ ਸੀਗਾ ਤੇ ਇਹਦੇ ਵਿੱਚ ਨੈਗੇਟਿਵਿਟੀ ਅਤੇ ਪੋਜ਼ਿਟਿਵਿਟੀ ਬਾਰੇ ਗੱਲ ਕੀਤੀ ਸੀ। ਮੈਂ ਇਸ ਗੱਲ ਨੂੰ ਸਪੋਰਟ ਕਰਦਾ ਕਿ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ, ਨੈਗੇਟਿਵ ਸੋਚਣਾ ਚਾਹੀਦਾ। ਅਗਰ ਤੁਸੀਂ ਸਕਸੈਸਫੁਲ ਹੋਣਾ ਹੈ ਤਾਂ ਤੁਹਾਡੇ ਲਈ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਨੈਗੇਟਿਵ ਜਿੱਦਾਂ ਕਈ ਸਰੋਤੇ ਕਹਿ ਕੇ ਆਲਮੋਸਟ ਗੱਲ ਕਰੀ ਗਏ ਆ ਵੀ ਤੁਹਾਨੂੰ ਕਈ ਡਿਸਕਰੇਜ ਕਰਦੇ ਆ, ਅਵੋਇਡ ਕਰੋ ਇਹੋ ਜਿਹੇ ਬੰਦਿਆਂ ਨੂੰ, ਠੀਕ ਹੈ ਨਾ। ਤੇ ਸਾਰਿਆਂ ਨੂੰ ਸੋਚ ਥੋੜੀ ਉੱਚੀ ਰੱਖਣੀ ਚਾਹੀਦੀ ਆ। ਜਿੱਦਾਂ ਮੈਨੂੰ ਜਿੱਦਾਂ ਨਾ ਕਈ ਕਹਿੰਦੇ ਜੈਲਸ ਕਰਦਾ, ਕੋਈ ਕਹਿੰਦਾ ਕੋਈ ਸੜਦਾ, ਇਹ ਚੀਜ਼ਾਂ ਨੂੰ ਮੈਂ ਨਫ਼ਰਤ ਕਰਦਾ, ਮਤਲਬ ਮੈਂ ਲਾਈਕ ਨਹੀਂ ਕਰਦਾ। ਮੈਂ ਚਾਹੁੰਦਾ ਨਹੀਂ ਵੀ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਵੀ ਬੰਦਾ ਇਹ ਗੱਲ ਨੂੰ ਲੈ ਕੇ ਪਣਪੇ ਜਾਂ ਵਿਚਰੇ ਸਾਡੀ ਕਮਿਊਨਿਟੀ ਦੇ ਵਿੱਚ, ਕਿਉਂਕਿ ਸਾਡੇ ਕਮਿਊਨਿਟੀ ਵਾਸਤੇ ਚੀਜ਼ਾਂ ਬਣੀਆਂ ਨਹੀਂ ਹੋਈਆਂ ਪ੍ਰਮਾਤਮਾ ਦੀਆਂ। ਕਹਿ ਲਓ ਜਿੱਦਾਂ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਨਾ, ਸਾਡੇ ਲਈ ਇਹ ਬਣੀਆਂ ਨਹੀਂ ਹੋਈਆਂ ਵੀ ਜਾਂ ਅਸੀਂ ਕਿਸੇ ਦੀ ਤਰੱਕੀ ਲਈ ਛੱਡੀਏ। ਹਾਂ, ਜੇ ਕੋਈ ਚੰਗਾ ਕੰਮ ਕਰਦਾ, ਕੋਈ ਪ੍ਰੋਗਰੈਸ ਕਰਦਾ, ਦੈਟ ਮੀਨ ਸਾਨੂੰ ਸਿੱਖਣ ਦੀ ਲੋੜ ਆ ਵੀ ਉਹਨੂੰ ਅਸੀਂ ਫੋਲੋ ਕਰੀਏ ਵੀ ਹਾਂ ਵੀ ਉਹਨੇ ਮਿਹਨਤ ਕਰਕੇ ਕਿੱਦਾਂ ਉਹ ਆਪਣੇ ਟਾਰਗੇਟਸ ਅਚੀਵ ਕੀਤੇ ਆ। ਹੁਣ ਅਸੀਂ ਪਹਿਲਾਂ ਤਾਂ ਅਸੀਂ ਦੇਖੋ ਸਾਡੇ ਪੇਰੈਂਟਸ ਪੜ੍ਹਾਉਂਦੇ ਆ, ਪਹਿਲਾਂ ਅਸੀਂ ਪੜ੍ਹਨਾ ਨਹੀਂ, ਠੀਕ ਹੈ ਨਾ। ਜਿਹੜੇ ਕੋਈ ਕੰਮ ਕਰਨ ਦੀ ਗੱਲ ਆਉਣੀ ਹੈ, ਹੁਣ ਤੁਸੀਂ ਦੇਖੋ ਇੱਕ
ਮੈਂ ਇਹ ਗੱਲ ਨਹੀਂ ਕਹਿੰਦਾ ਵੀ ਇੱਕ ਬੰਦਾ ਪੜ੍ਹਿਆ ਲਿਖਿਆ ਹੁੰਦਾ ਉਹੀ ਆਪਣੇ ਜ਼ਿਆਦਾ ਅਚੀਵ ਕਰ ਲੈਂਦਾ, ਹਰ ਚੀਜ਼ ਨੂੰ ਆਪਣੇ ਅਚੀਵਮੈਂਟ ਤੱਕ ਪਹੁੰਚ ਜਾਂਦਾ ਹੈਗਾ ਜੀ। ਪੜ੍ਹਾਈ ਤੋਂ ਬਗੈਰ ਵੀ ਕਈ ਬੰਦੇ ਇਦਾਂ ਦੇ ਹੈਗੇ, ਕਾਫੀ ਉਹਨਾਂ ਨੇ ਟੌਪ ਨੌਚ ਬੰਦੇ ਬਣੇ ਹੈਗੇ ਆ, ਬਟ ਜਿਹੜੀ ਐਜੂਕੇਸ਼ਨ ਹੈ ਨਾ ਬਹੁਤ ਮਸਟ ਆ। ਫਿਰ ਤੁਸੀਂ ਕਿਸੇ ਨਾਲ ਆਪਣੀ ਐਜੂਕੇਸ਼ਨ ਘੱਟ ਹੋਊਗੀ ਤਾਂ ਦੂਸਰੇ ਨੇ ਤੁਹਾਨੂੰ ਬਹੁਤ ਜ਼ਿਆਦਾ ਸਟਰਗਲ ਕਰਨੀ ਪੈਂਦੀ ਆ। ਈਵਨ ਮੈਂ ਪੜ੍ਹਾਈ ਤਾਂ ਮੈਂ ਵੀ ਬਹੁਤ ਕੀਤੀ ਹੋਈ ਆ, ਪਰ ਜਦੋਂ ਇੰਡੀਆ ਹੁੰਦੇ ਸੀਗੇ ਤੇ ਉਹ ਸਾਨੂੰ ਕਈਆਂ ਨੇ ਕਹਿਣਾ ਵੀ ਸਾਡੇ ਮੇਰੇ ਫਾਦਰ ਸਾਹਿਬ ਨੇ PCS ਕੁਆਲੀਫਾਈ ਕੀਤੀ ਸੀਗੀ ਪਰ ਜੌਬ ਨਹੀਂ ਦਿੱਤੀ ਸੀ, ਬੇਈਮਾਨੀ ਚੱਲਦੀ ਸੀ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀਗਾ। ਤੇ ਮੇਰੇ ਬਾਪ ਮੇਰਾ ਕਹਿੰਦਾ ਸੀਗਾ ਵੀ ਤੈਨੂੰ ਮੈਂ IPS ਬਣਾਉਣਾ, ਮੈਂ ਵੀ ਕਾਫੀ ਇੰਟੈਲੀਜੈਂਟ ਰਿਹਾ ਉੱਥੇ, ਤੇ ਕਹਿੰਦੇ ਤੈਨੂੰ IPS ਬਣਾਉਣਾ, ਪਰ ਜੇ ਬੇਈਮਾਨੀ ਹੁੰਦੀ ਸੀ ਤਾਂ ਮੈਂ ਉਸ ਚੀਜ਼ ਨੂੰ ਪਸੰਦ ਨਹੀਂ ਕਰਦਾ, ਕਿਉਂਕਿ ਮੈਂ ਮੇਰੀ ਆਦਤ ਨਹੀਂ ਹੈਗੀ ਮੈਂ ਇੱਕ ਪੈਨ ਹੀ ਵੀ ਲਵਾਂਗਾ। ਮੈਂ ਕਿਹਾ ਡੈਡੀ ਜੀ ਮੈਂ ਕਿਹਾ ਜੇ ਤੁਸੀਂ ਮੈਨੂੰ IPS ਬਣਾਉਣਾ ਚਾਹੁੰਦੇ ਆ, ਮੈਂ ਕੰਪੀਟੀਸ਼ਨ ਕਰਕੇ ਮੈਂ ਬਣ ਵੀ ਚਾਹੂੰਗਾ, ਬਟ ਮੈਂ ਕਿਹਾ ਮੈਂ ਕਿਸੇ ਕੋਲ ਪੈਨ ਹੀ ਨਹੀਂ ਲੈਣੀ, ਨਾ ਮੈਂ ਕਿਸੇ ਨਾਲ ਨਜਾਇਜ਼ ਕਰਨੀ ਆ। ਜਦੋਂ ਮੈਂ ਕਿਹਾ ਮੇਰੀ ਵਾਰੀ ਆਉਣੀ ਆ ਕਿਸੇ ਜਿਲੇ ਕਿਸੇ ਮੰਤਰੀ ਨਾਲ ਜਾ ਕੇ ਮੈਂ ਪੰਗਾ ਪੈਣਾ ਤਾਂ ਉਹਨੇ ਮੈਨੂੰ ਨੌਕਰੀ ਤੋਂ ਕੱਢ ਦੇਣਾ। ਮੈਂ ਕਿਹਾ ਇੱਕ ਤਰ੍ਹਾਂ ਦਾ ਮੇਰਾ ਸਾਰੀ ਲਾਈਫ ਮੇਰੀ ਖਰਾਬ ਹੋਣੀ ਹੈ, ਕਿਉਂਕਿ ਉਹਨਾਂ ਦੇ ਵਿੱਚ ਪਾਵਰ ਜ਼ਿਆਦਾ ਹੁੰਦੀ ਆ, ਮੈਨੂੰ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਿੱਕ ਆਊਟ ਕਰ ਦੇਣਾ ਹੈਗਾ। ਇਸ ਕਰਕੇ ਮੈਂ ਪ੍ਰੈਫਰ ਕੀਤਾ ਸੀਗਾ ਚਲੋ ਫਿਰ ਇੱਥੇ ਆਇਆ। ਇੱਥੇ ਵੀ ਕਈ ਬੰਦੇ ਮਿਲਦੇ ਸੀਗੇ ਵੀ ਡਿਸਕਰੇਜ ਕਰਨਾ ਇਹ ਉਹ ਆ, ਤੇ ਮੈਂ ਚੀਜ਼ ਨੂੰ ਬਹੁਤ ਇਗਨੋਰ ਕੀਤਾ ਤੇ ਮਤਲਬ ਜਿੰਨਾ ਵੀ ਹੈਗਾ ਆਮ ਸੈਟਿਸਫਾਈਡ ਵਿਦ ਮਾਈ ਲਾਈਫ, ਮੈਂ ਖੁਸ਼ ਹਾਂ, ਠੀਕ ਆ। ਮੈਂ ਮਤਲਬ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ, ਜਿੱਦਾਂ ਮੈਂ ਟਰੱਕਿੰਗ ਨੂੰ ਮੈਂ ਬਿਲੋਂਗ ਕਰਦਾ ਹੈਗਾ, ਪਤਾ ਟਰੱਕਿੰਗ ਦੇ ਵਿੱਚ ਵੀ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਮੈਂ ਇਹ ਚਾਹੁੰਦਾ ਵੀ ਜਿੱਦਾਂ ਹੁਣ ਅੱਜ ਕੱਲ੍ਹ ਖਾਸ ਕਰਕੇ ਮੈਂ ਟਰੱਕਿੰਗ ਨੂੰ ਕਹੂੰਗਾ, ਬਾਕੀ ਤਾਂ ਮੈਨੂੰ ਉਹਦੇ ਬਾਰੇ ਨਹੀਂ ਪਤਾ ਨੌਲੇਜ ਹੈਗੀ, ਵੀ ਜਿੱਦਾਂ ਹੁਣ ਅੱਜ ਕੱਲ੍ਹ ਕਈ ਆਪਣਾ ਟਰੱਕਿੰਗ ਦਾ ਬਿਜ਼ਨਸ ਡਾਊਨ ਚੱਲਦਾ, ਸਾਡੇ ਬੰਦੇ ਨਾ ਕਾਫੀ ਇਸ ਵੇਲੇ ਡਿਪਰੈਸ ਹੈਗੇ ਆ ਜਾਂ ਥੋੜੇ ਨਿਰਾਸ਼ਾ ਚੱਲਣ ਦੇ, ਜਾਂ ਵੀ ਪਤਾ ਨਹੀਂ ਹੁਣ ਕੀ ਹੋਇਆ ਕਿੱਦਾਂ ਨਹੀਂ ਹੋਇਆ। ਮੈਂ ਸਾਰਿਆਂ ਨੂੰ ਇਹੀ ਕਹੂੰਗਾ, ਦੇਖੋ ਸਾਰੇ ਅਸੀਂ ਆਪੋ ਆਪਣੇ ਘਰਾਂ 'ਚ ਰਹਿਣਾ, ਆਪੋ ਆਪਣਾ ਖਾਣਾ, ਆਪੋ ਆਪਣਾ ਪੀਣਾ। ਜੇ ਅਸੀਂ ਇੱਕ ਹੋ ਜਾਾਂਗੇ, ਰਲ ਕੇ ਰਵਾਂਗੇ ਨਾ, ਤੇ ਸਾਡੇ ਵਿੱਚ ਸਾਂਝੀ ਬਾਲਤਾ ਹੋਊਗੀ, ਸਾਂਝੀ ਗੱਲ ਹੋਊਗੀ, ਤੇ ਅਸੀਂ ਇਸ ਕਾਰੋਬਾਰ ਦੇ ਵਿੱਚ ਤਰੱਕੀ ਕਰਾਂਗੇ ਤੇ ਅਸੀਂ ਸਾਰੇ ਪਰਿਵਾਰ ਖੁਸ਼ ਰਹਿ ਸਕਦੇ ਹਾਂ, ਠੀਕ ਆ। ਕਿਉਂਕਿ ਸਾਡੇ ਵਿੱਚ ਇਸੇ ਚੀਜ਼ ਵਿੱਚ ਥੋੜ੍ਹਾ ਏਗਾ ਜਿਹੜਾ ਨਾ ਉਹ ਸਾਨੂੰ ਬਹੁਤ ਇੱਕ ਤਾਂ ਪੋਜ਼ਿਟਿਵਿਟੀ ਚਾਹੀਦੀ ਹੈ, ਤੁਹਾਡੇ ਯੂਨੀਅਨ ਵੀ ਬਹੁਤ ਚਾਹੀਦੀ ਹੈ, ਕਿਉਂਕਿ ਤੁਸੀਂ ਨੋਟਿਸ ਕਰਕੇ ਦੇਖ ਲਿਓ ਵੀ ਜਿੱਥੇ ਵੀ ਉਹ ਯੂਨਾਈਟਿਡ ਗੋਲਵਰਕ ਹੈਗੇ ਨਾ ਉਹ ਕਾਮਯਾਬ ਹੋ ਜਾਂਦੇ ਆ। ਅਸੀਂ ਅਗਰ ਯੂਨਾਈਟਿਡ ਹੋਵਾਂਗੇ ਤੇ ਪੋਜ਼ਿਟਿਵ ਵੀ ਰਵਾਂਗੇ ਨਾ, ਤਾਂ ਮੈਂ ਕਹਿਣ ਦਾ ਮਤਲਬ ਇਹ ਟਰੱਕਾਂ ਵਾਲੇ ਵੀ ਸੁਣਦੇ ਹੋਣਗੇ, ਤੁਸੀਂ ਅਗਰ ਇਗਨੋਰ ਕਰੋਗੇ ਨਾ ਤਾਂ ਦੈਟ ਮੀਨਸ ਤੁਸੀਂ ਆਪਣੀ ਜ਼ਿੰਦਗੀ ਭਰ ਜਾਂ ਤੁਸੀਂ ਤੁਹਾਡੇ ਜਿਹੜੀਆਂ ਤੁਹਾਡੇ ਪਰਿਵਾਰ 'ਚ ਟਰੱਕ ਚਲਾਉਂਦਾ ਜਾਂ ਕਿੱਦਾਂ ਤੁਸੀਂ ਪਰੇਸ਼ਾਨ ਰਹੋਗੇ। ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਖਾਸ ਕਰਕੇ ਆਪਣਾ ਇਕੱਠੇ ਹੋਵੋ ਤੇ ਪਿਆਰ ਨਾਲ ਰਹੋ ਤੇ ਪੋਜ਼ਿਟਿਵ ਸੋਚੋ, ਕਿਸੇ ਲਈ ਮਾੜਾ ਨਾ ਕਰੋ, ਨਾ ਸੋਚੋ। ਵਧੀਆ, ਥੈਂਕ ਯੂ ਸੋ ਮਚ। ਵਧੀਆ ਚੱਲਦਾ। ਓਕੇ, ਥੈਂਕ ਯੂ। ਰਮਨਦੀਪ ਜੀ ਕਹਿੰਦੇ ਨੇ ਵੀ ਇੱਕ ਜਿਹੜਾ ਨਿਰਾਸ਼ਾਵਾਦੀ ਇਨਸਾਨ ਆ ਉਹ ਤੁਹਾਨੂੰ ਕਦੇ ਵੀ ਪੋਜ਼ਿਟਿਵ ਵਾਈਬਸ ਨਹੀਂ ਦਿੰਦੀਆਂ, ਤੇ ਉਹਨਾਂ ਦਾ ਤੁਸੀਂ ਆਪ ਫਿਲਟਰ ਲਾਓ। ਉਹ ਤੁਹਾਨੂੰ ਜਿਹੜਾ ਉਹ ਪਛਾਣ ਕਹਿੰਦੇ ਵੀ ਕਈ ਵਾਰੀ ਤੁਹਾਨੂੰ ਗਾਣੇ ਜਾਂ ਕਿਸੇ ਦੀ ਕਹਾਣੀ ਪੜ੍ਹਨੀ ਸੁਣਨੀ ਜਿਹੜੀ ਉਹ ਇੰਸਪਾਇਰ ਕਰਦੀ ਆ, ਉੱਦਾਂ ਦੀਆਂ ਚੀਜ਼ਾਂ ਮੋਟੀਵੇਸ਼ਨਲ ਚੀਜ਼ਾਂ ਜਿਹੜੀਆਂ ਉਹ ਆਓ। ਤੇ ਕਹਿੰਦੇ ਵੀ ਹਾਂ ਐਕਸਪੈਕਟੇਸ਼ਨ ਜਦੋਂ ਆਪਾਂ ਜਦ ਲੋੜੋਂ ਵੱਧ ਬਣਾ ਲੈਂਦੇ ਹਾਂ ਕਿਸੇ ਦੇ ਲਈ ਤੇ ਉੱਤੇ ਉਹ ਖਰਾ ਨਹੀਂ ਉਤਰ ਸਕਦੇ ਹੁੰਦੇ, ਤੇ ਫਿਰ ਕੰਮ ਖਰਾਬ ਹੋ ਜਾਂਦਾ, ਫਿਰ ਆਪਾਂ ਨਿਰਾਸ਼ ਜਿਹੜੇ ਹੋ ਜਾਂਦੇ ਆ। ਇਸ ਲਈ ਬਚਣਾ ਚਾਹੀਦਾ। ਕੁਲਦੀਪ ਜੀ ਆਪਣੇ ਨਾਲ ਜੁੜੇ ਨੇ ਪ੍ਰੋਗਰਾਮ ਦੇ, ਆਪਾਂ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇਹ ਦੱਸਣਾ ਸੀ ਵੀ ਇੱਥੇ ਜਿਹੜੇ ਫਾਰਮਰਸ ਨੇ ਨਾ, ਉਹਨਾਂ ਨੂੰ ਕਈਆਂ ਨੂੰ ਸਾਈਨ ਵੀ ਨਹੀਂ ਸੀ ਕਰਨੇ ਆਉਂਦੇ, ਉਹਨਾਂ ਨੇ ਸਾਈਨ ਵੀ ਕਰਨੇ ਸਿੱਖੇ ਜੀ। ਅੱਜ ਕੱਲ ਉਹ ਮਿਲੀਅਨੇਰ ਬਿਲੀਅਨੇਰ ਬਣੇ ਬੈਠੇ ਆ, ਦੇਖ ਲਓ। ਹਾਂਜੀ ਹਾਂਜੀ ਜੀ, ਮੈਂ ਬਸ ਇਹੀ ਦੱਸਣਾ ਸੀਗਾ। ਥੈਂਕ ਯੂ ਜੀ, ਬਹੁਤ ਤੁਸੀਂ ਕੀ ਨਾ ਹਿੰਮਤ ਕਰੋ, ਮਿਹਨਤ ਕਰੋ, ਕੁਝ ਵੀ ਬਣ ਸਕਦੇ ਹੋ ਜੀ। ਬਿਲਕੁਲ ਸੱਚੀ, ਬਿਲਕੁਲ ਸਹੀ, ਹਰ ਇੱਕ ਜਾਣਾ ਪਾ ਸਕਦਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਇੱਥੇ ਨਾ ਇੱਕ ਮੈਨੂੰ ਇੱਕ ਗੱਲ ਯਾਦ ਆ ਗਈ, ਦਿਸ ਟਾਈਮ ਸ਼ੈਲ ਪਾਸ। ਸਮਾਂ ਇਹ ਜੋ ਵੀ ਆ, ਜੋ ਚੱਲ ਰਿਹਾ, ਗੁੱਸੇ ਆ, ਨਿਰਾਸ਼ ਆ, ਕੁਛ ਵੀ ਆ, ਨਿਕਲ ਜਾਣਾ ਹੈ, ਨਿਕਲ ਜਾਣਾ। ਟਾਈਮ ਨੇ ਨਿਕਲ ਜਾਣਾ, ਟਾਈਮ ਨੂੰ ਹਾਣੀ ਬਣਾਉਣਾ ਹੈ। ਜੇ ਸਕਸੈਸਫੁਲ ਵੀ ਆ, ਤੁਸੀਂ ਸੋਚਦੇ ਆ ਵੀ ਤੁਹਾਨੂੰ ਹੁਣ ਹਰ ਕੋਈ ਜਾਣਦਾ ਆ, ਪਛਾਣਦਾ ਆ, ਤੁਹਾਨੂੰ ਸਾਰੇ ਕਿਤੇ ਸਵਾਲ ਪਤਾ ਹੈ, ਇਹ ਵੀ ਸਮਾਂ ਨਿਕਲ ਜਾਂਦਾ ਹੁੰਦਾ। ਹਾਂਜੀ, ਨਿਕਲ ਜਾਂਦਾ। ਸਮੇਂ ਦੇ ਹਾਣੀ ਬਣ ਕੇ ਜਿਹੜਾ ਹੋ ਰਿਹਾ ਟੌਪ ਨੇ ਸਦਾ ਨਹੀਂ ਰਹਿਣਾ। ਹਾਂ, ਉਹ ਇਹ ਚੀਜ਼ ਜਿਹੜੀ ਆ ਨਾ ਸਮਝ ਕੇ ਜਿਹੜੀ ਉਹ ਆਪਾਂ ਨੂੰ ਜਿਹੜੀ ਉਹ ਨਾਲ ਦੇ ਨਾਲ ਚੱਲਦੇ ਰਹਿਣਾ ਚਾਹੀਦਾ ਆ। ਨਿਰਾਸ਼ਾ ਜਿਹੜੀ ਆ ਉਹ ਇੱਕ ਲਿਮਿਟਿਡ ਟਾਈਮ ਦੇ ਲਈ ਜਿਹੜੀ ਉਹ ਆਉਂਦੀ ਆ, ਨਿਕਲ ਜਾਏਗੀ ਜੀ। ਕਾਲੇ ਨਹੀਂ ਪੈਣਾ, ਹਿੰਮਤ ਨਹੀਂ ਜਿਹੜੀ ਉਹ ਹਾਰਨੀ। ਉਹ ਬਾਬਾ ਨਜ਼ਮੀ ਹੋਣਾ ਦੀ ਫਿਰ ਬੇਹਿੰਮਤੇ ਵਾਲੀ ਗੱਲ ਆ ਹੀ ਜਾਂਦੀ ਆ ਨਾ, ਜਾਂਦੇ ਜਾਂਦੇ ਸੁਣਾ ਜੀ। ਹਾਂਜੀ ਹਾਂਜੀ, ਬਿਲਕੁਲ, ਕਿਉਂ ਨਹੀਂ, ਠੀਕ ਹੈ ਨਾ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਸੋ ਨਿਰਾਸ਼ ਨਹੀਂ ਹੋਣਾ, ਵੱਧਦੇ ਜਿਹੜਾ ਹੋ ਕੇ ਚੱਲਣਾ ਆ। ਤੁਹਾਡੇ ਨਾਲ ਵੀ, ਤੁਹਾਡੇ ਨਜ਼ਦੀਕ ਵੀ ਜੇ ਕੁਛ ਅਜਿਹੇ ਲੋਕ ਨੇ
ਤੇ ਜੇ ਉਹ ਨਿਰਾਸ਼ਾ 'ਚ ਨੇ, ਜੀ ਹਿੰਮਤ ਦਿਓ ਉਹਨਾਂ ਨੂੰ, ਜੀ ਉਸੇ ਟੀਕੇ ਦੀ ਜ਼ਰੂਰਤ ਆ। ਬਿਲਕੁਲ ਇਹ ਕਿਸੇ ਦਿਨ ਇਹਨਾਂ ਸਤਰਾਂ ਤੇ ਚਰਚਾ ਵੀ ਜ਼ਰੂਰ ਕਰਾਂਗੇ। ਕਿਸੇ ਦਿਨ ਸਾਹਿਤ ਤੇ ਜਿਸ ਦਿਨ ਚਰਚਾ ਕੀਤੀ ਉਸ ਦਿਨ ਉਹਨਾਂ ਲੋਕਾਂ ਬਾਰੇ ਜ਼ਰੂਰ ਗੱਲ ਕਰਾਂਗੇ ਜਿਨ੍ਹਾਂ ਨੇ ਬੜੀ ਗੁਰਬਤ ਦੇ ਵਿੱਚੋਂ ਤੇ ਬੜਾ ਆਲਾ ਚੀਜ਼ਾਂ ਦਰਜੇ ਦਾ ਕੱਢੀਆਂ। ਸਾਹਿਤ ਲਿਖਿਆ ਜੀ ਔਰ ਕਿਆ ਬਾਤਾਂ ਲਿਖੀਆਂ। ਬਾਬਾ ਨਾਜ਼ਮੀ ਬਾਰੇ ਕਦੇ ਪੜ੍ਹ ਕੇ ਦੇਖਿਓ ਤੁਸੀਂ, ਔਰ ਮਤਲਬ ਇਹਨਾਂ ਦੀਆਂ ਲਾਈਨਾਂ ਨੇ, ਉਹਨਾਂ ਦਾ ਵੀ ਤੂੰ ਰੱਬ ਏਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ, ਸ਼ੀਸ਼ੇ ਉੱਤੇ ਧੂਣਾ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ। ਸੋ ਗੱਲਬਾਤ ਕਰਾਂਗੇ ਕਿਸੇ ਦਿਨ। ਅੱਜ ਦਾ ਸਮਾਂ ਆਪਣਾ ਸਮਾਪਤ ਹੈ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਹਾਂਜੀ ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA। ਰੱਬ ਰੱਖਾ।